ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਭ ਸਤਿਕਾਰਯੋਗ ਸਰੋਤਿਆਂ ਦੀ ਸੇਵਾ 'ਚ ਮੈਂ ਮਸੂਦ ਮੱਲੀ ਪ੍ਰੋਗਰਾਮ ਕਵੀ ਦਰਬਾਰ 'ਚ ਹਾਜ਼ਰ ਹਾਂ। ਮੇਰੇ ਵੱਲੋਂ ਸਭ ਦਰਸ਼ਕਾਂ ਨੂੰ ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਕਹਿੰਦੇ ਆ ਅੱਜ ਦੇ ਕਵੀ ਦਰਬਾਰ 'ਚ 10 जनवरी साल 2026 हो चुकी है। दिन है सैटरडे का और आप सब का स्वागत है। कैलिफोर्निया के वेले मुजब शाम के इस वेले या ढलते दिन के 4:10 और 21 सेकंड ने अज का कवि दरबार ये भी आप सब सद्दा है जी। साढ़े टेलीफोन नंबर 408 272 5200 40827252000 ते आया जे। कोई सुन जी गजल, कोई नज़म, कोई कविता, कोई होर रचना ਸਾਡੇ ਸੁਣਨ ਵਾਲੇ ਨਾਲ ਸਾਂਝੀ ਕਰਿਆ ਜੇ। ਆਪਣੇ ਦੇਖਣ ਔਰ ਸੁਣਨ ਵਾਲੇ ਨੂੰ ਦੱਸਦੇ ਜਾਈਏ ਕਿ ਇਹ ਪ੍ਰੋਗਰਾਮ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ ਫੇਸਬੁੱਕ ਔਰ YouTube ਤੇ ਵੀ ਲਾਈਵ ਪ੍ਰਸਾਰਿਤ ਕੀਤਾ ਜਾ ਰਿਹਾ, ਤੁਹਾਡੇ ਵਾਸਤੇ ਪੇਸ਼ ਕੀਤਾ ਜਾ ਰਿਹਾ। ਸੋ ਉੱਥੇ ਵੀ ਇਸ ਪ੍ਰੋਗਰਾਮ ਨੂੰ ਦੇਖਣਾ ਵੀ ਔਰ ਦੇਖ ਕੇ ਸਾਡੇ ਸਹਿਯੋਗੀਆਂ ਚੋਂ ਜਿਹਦੀ ਕੋਈ ਸੁਣਾਈ ਸ਼ਾਇਦ ਚੰਗੀ ਲੱਗੇ ਕੋਈ ਦਾਦ ਜ਼ਰੂਰ ਦਿਆ ਜੇ। ਉਹ ਦਾਦ ਹੈ ਜਿਹੜੀ ਉਹ ਸਾਡੇ ਵਾਸਤੇ ਹਿੰਮਤ ਦਾ, ਹੌਸਲੇ ਦਾ सबब बनेगी और ताड़ी दाद है जी वो प्रोग्राम होर सोहना सुलखना करेगी। और यह भी एक प्रूफ होएगा कि साडे सुनने वाले ने जिहड़े वो कला दी, आर्ट दी और शायरी दी कदर करने वाले ने। ते आज दे प्रोग्राम च जी मैं कला नहीं गा जी, हाँ प्रोग्राम च साडे नाल मौजूद हुंदे ने प्रोफैसर शेर सिंह कंवल जी। प्रोफैसर साहब जी आयां नूं सत श्री अकाल, स्वागत आप जी दा। जी साहब आप जी नूं ते सारे सहयोगियां नूं प्यार ते सत्कार सत श्री अकाल जी साहब ਵੱਲੋਂ ਸਤਿ ਸ੍ਰੀ ਅਕਾਲ। ਪ੍ਰੋਫੈਸਰ ਸਾਹਿਬ ਮੈਂ ਪੂਰੀ ਆਸ ਕਰਨਾ ਹੈ ਕਿ ਰੱਬ ਸੋਹਣੇ ਦੇ ਕਰਮ ਦੇ ਨਾਲ ਤੁਸੀਂ ਸਿਹਤ ਤੰਦਰੁਸਤੀ 'ਚ ਹੋਵੋਗੇ। ਬਹੁਤ ਬਹੁਤ ਮਿਹਰਬਾਨੀ ਜੀ, ਤੁਹਾਡੇ ਲਈ ਵੀ ਇਹੀ ਸ਼ੁਭ ਕਾਮਨਾ ਹੈ ਜੀ। ਬੜੀ ਬੜੀ ਮਿਹਰਬਾਨੀ। ਪ੍ਰੋਫੈਸਰ ਸਾਹਿਬ ਤੁਹਾਡੀ ਬਕਾਇਦਾ ਇਜਾਜ਼ਤ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਨਾ ਚਾਹੁੰਦਾ ਜੀ। ਜ਼ਰੂਰ ਜੀ ਜ਼ਰੂਰ, ਕਿਉਂ ਨਹੀਂ। ਬਹੁਤ ਧੰਨਵਾਦ। ਸਰੋਤਿਓ ਆਓ ਹੁਣ ਸਾਡੇ ਸਟੂਡੀਓਜ਼ ਦੀਆਂ ਸਭ ਲਾਈਨਾਂ, ਬਲਕਿ ਇਹ ਨਹੀਂ ਕਹਿਣਾ ਚਾਹੀਦਾ ਕਿ ਸਿਰਫ ਟੈਲੀਫੋਨ ਲਾਈਨਾਂ, ਸਾਡੇ ਸਟੂਡੀਓਜ਼ ਦੇ ਬੂਹੇ, ਸਾਡੀਆਂ ਬਾਹਾਂ ਦੇ ਬੂਹੇ, ਸਾਡੀਆਂ ਅੱਖਾਂ ਦੇ ਬੂਹੇ ਔਰ ਸਾਡੇ ਦਿਲ ਦੇ ਬੂਹੇ ਔਰ ਵਿਹੜੇ ਸਭ ਤੁਹਾਡੇ ਸਵਾਗਤ ਵਾਸਤੇ ਖੁੱਲੇ ਨੇ। ਆਓ ਪ੍ਰੋਗਰਾਮ 'ਚ ਸਾਂਝ ਬਣਾਓ। ਟੈਲੀਫੋਨ ਨੰਬਰ ਹੈ 408 272 5200 4082725200। ਇਹ ਉਹ ਟੈਲੀਫੋਨ ਨੰਬਰ ਹੈ ਜਿਹੜਾ ਤੁਹਾਡੇ ਸਾਡੇ ਵਿਚਕਾਰ ਇੱਕ ਰਾਬਤੇ ਦਾ ਕੰਮ ਕਰਦਾ, ਇੱਕ ਪੁੱਲ ਦਾ ਕੰਮ ਕਰਦਾ, ਤੁਹਾਨੂੰ ਪਹੁੰਚ ਦਿੰਦਾ ਸਾਡੇ ਸਟੂਡੀਓਜ਼ ਤੱਕ। ਔਰ ਫਿਰ ਇਸ ਸਟੂਡੀਓਜ਼ ਤੋਂ ਸਾਡੇ ਇਸ ਮਾਈਕਰੋਫੋਨ ਰਾਹੀਂ ਤੁਹਾਡੀ ਆਵਾਜ਼ ਹੈ ਜਿਹੜੀ ਉਹ ਵਿਸ਼ਵ ਭਰ 'ਚ ਗੂੰਜਦੀ ਹੈ। ਕੋਈ ਗੀਤ ਯਾਦ ਆ ਜ਼ਰੂਰ ਸਾਂਝਾ ਕਰੋ, ਕੋਈ ਗਜ਼ਲ ਯਾਦ ਆ ਸਾਡੇ ਨਾਲ ਵੀ ਬੋਲ ਸਾਂਝੇ ਕਰੋ, ਕੋਈ ਨਜ਼ਮ ਯਾਦ ਆ ਸਾਨੂੰ ਵੀ ਜ਼ਰੂਰ ਸੁਣਾਓ, ਕੋਈ ਕਵਿਤਾ ਯਾਦ ਆ ਜ਼ਰੂਰ ਸਾਂਝੀ ਕਰਿਆ ਜੀ। ਕੋਈ ਸ਼ੇਰ ਕੁਛ ਵੀ ਜੋ ਤੁਹਾਨੂੰ ਬਹੁਤ ਸੋਹਣਾ ਲੱਗਦਾ ਹੋਵੇ ਸਾਡੇ ਨਾਲ ਸਾਂਝਾ ਕਰੋ। ਯਕੀਨ ਕਰੋ ਕਿ ਸਾਡੇ ਸੁਣਨ ਵਾਲਿਆਂ ਨੂੰ ਸੋਹਣਾ ਵੀ ਲੱਗੇਗਾ, ਸੁਲੱਖਣਾ ਵੀ ਲੱਗੇਗਾ, ਵਧੀਆ ਵੀ ਲੱਗੇਗਾ ਤੇ ਦਾਦ ਤੁਹਾਡੇ ਨਸੀਬ ਦੀ ਹੈ। ਪ੍ਰੋਫੈਸਰ ਸਾਹਿਬ ਸ਼ੁਰੂਆਤ ਦੇ ਵਿੱਚ ਹੀ ਸਾਨੂੰ ਰਾਜਵੰਤ ਹੰਸ ਹੋਣੇ ਨੇ ਜਿਹੜੇ ਉਹਨਾਂ ਵੱਲੋਂ ਫੇਸਬੁੱਕ ਤੇ ਮੈਸੇਜ ਆ ਗਿਆ। ਬਹੁਤ ਧੰਨਵਾਦ ਜੀ ਤੁਹਾਡਾ, ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ ਕਹਿੰਦੇ ਆ ਸਾਡੇ ਨਾਲ ਰਹਿਣ ਲਈ। ਬਹੁਤ ਧੰਨਵਾਦ ਆਪ ਜੀ ਦਾ। ਔਰ ਹੁਣ ਟੈਲੀਫੋਨ ਲਾਈਨਾਂ ਨੇ, ਤੁਹਾਡੀ ਸਾਂਝ ਆ, ਪ੍ਰੋਗਰਾਮ ਆ ਔਰ ਸੰਗ ਸਾਥ ਆ ਜੀ ਅੱਜ ਇਸ ਪ੍ਰੋਗਰਾਮ 'ਚ 6 ਵਜੇ ਤੱਕ। ਪਿਛਲੀ ਵਾਰ ਜ਼ਰਾ ਥੋੜਾ ਜਿਹਾ ਪਹਿਲਾਂ ਮੁਕਾ ਲਿਆ ਸੀਗਾ, ਅੱਜ ਇਸ ਪ੍ਰੋਗਰਾਮ 'ਚ ਅਸੀਂ 6 ਵਜੇ ਤੱਕ ਤੁਹਾਡੇ ਨਾਲ ਰਹਾਂਗੇ। ਹਜੇ ਸਾਡੇ ਕੋਈ ਸਹਿਯੋਗੀ ਨੇ ਜਿਹੜੇ ਉਹਨਾਂ ਨੇ ਸ਼ੁਰੂ ਨਹੀਂ ਕੀਤਾ। ਤੇ ਦੂਜਾ ਮੈਸੇਜ ਹੈ ਜਿਹੜਾ ਇਹ ਭਜਨ ਸਿੰਘ ਹੋਣਾ ਦਾ, ਇਹਨਾਂ ਨੇ ਵੀ ਸਤਿ ਸ੍ਰੀ ਅਕਾਲ ਕਿਹਾ ਜੀ। ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਵੀ ਜੀ ਆਇਆਂ ਨੂੰ ਕਹਿੰਦੇ। ਬੜਾ ਨਿੱਘਾ ਜਿਹਾ ਸਵਾਗਤ। ਜੁੜੇ ਰਹਿਣਾ ਪੰਜਾਬੀ ਰੇਡੀਓ USA ਦੇ ਨਾਲ, ਇਸੇ ਤਰ੍ਹਾਂ ਫੇਸਬੁੱਕ ਔਰ YouTube ਤੇ ਵੇਖਣ ਲਈ ਔਰ ਰੇਡੀਓ ਤੇ ਸੁਣ ਲਈ ਸਾਡੇ 16 ਦੇ 16 FM ਔਰ AM ਚੈਨਲ ਨੇ ਜਿਹੜੇ ਸਾਡੇ 6 ਜ਼ੋਨਸ ਦੇ ਵਿੱਚ ਲਗਭਗ ਪੂਰੇ ਕੈਲੀਫੋਰਨੀਆ ਨੂੰ ਤੁਹਾਡੇ ਲਈ ਕਵਰ ਕਰਦੇ ਨੇ। ਪ੍ਰੋਫੈਸਰ ਸਾਹਿਬ ਤੁਹਾਡੀ ਇਜਾਜ਼ਤ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜੀ। ਜ਼ਰੂਰ ਜੀ ਜ਼ਰੂਰ। ਲੋ ਜੀ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਹੈ ਜਿਹੜੀ ਉਹਦੇ 'ਚ ਸਭ ਤੋਂ ਪਹਿਲੇ ਮੌਕਾ ਦੇ ਰਹੇ ਹਾਂ ਅਸੀਂ ਸਾਡੇ ਬੜੇ ਬੀਬੇ ਬੜੇ ਪਿਆਰੇ ਸਾਰੇ ਪ੍ਰੋਗਰਾਮਾਂ 'ਚ ਵੱਧ ਚੜ ਕੇ ਸਾਂਝ ਬਣਾਉਂਦੇ ਨੇ। ਮੇਰੀ ਮੁਰਾਦ ਹੈ ਨਿਰਮਲ ਸਮਰਾ ਜੀ ਤੋਂ। ਨਿਰਮਲ ਸਮਰਾ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ, ਸਵਾਗਤ ਆਪ ਜੀ ਦਾ ਪ੍ਰੋਗਰਾਮ ਕਵੀ ਦਰਬਾਰ 'ਚ। ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਮੱਲੀ ਸਾਹਿਬ ਤੁਹਾਨੂੰ ਸਲਾਮ ਅਲੈਕਮ। ਵਾਲੇਕਮ ਅਸਲਾਮ। ਪ੍ਰੋਫੈਸਰ ਸਾਹਿਬ ਜੀ ਨੂੰ ਪੈਰੀ ਪੈਣਾ ਅਤੇ ਸਾਰੇ ਸਰੋਤਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਤਿ ਸ੍ਰੀ ਅਕਾਲ ਜੀ। ਜੀ ਸਾਹਿਬ ਵੱਲੋਂ ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ ਨਿਰਮਲ ਸਮਰਾ ਜੀ। ਮੱਲੀ ਸਾਹਿਬ ਮੇਰੀ ਅੱਜ ਦੀ ਰਚਨਾ ਦਾ ਇੱਕ ਮਿੰਟ ਜੀ, ਇੱਕ ਮਿੰਟ ਨਿਰਮਲ ਸਮਰਾ ਜੀ। ਇਸ ਤੋਂ ਪਹਿਲਾਂ ਮੈਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਨੂੰ ਬੇਨਤੀ ਕਰਾਂਗਾ ਜੀ, ਸਾਡੇ ਬਾਕੀ ਬਹੁਤ ਸਾਰੇ ਪ੍ਰੋਗਰਾਮ ਨੇ, ਨਿਰਮਲ ਸਮਰਾ ਜੀ ਉਹਨਾਂ 'ਚ ਵੱਧ ਚੜ ਕੇ ਪ੍ਰੋਫੈਸਰ ਸਾਹਿਬ ਸਾਂਝ ਪੜਾਉਂਦੇ ਨੇ। ਔਰ ਅੱਜ ਤੇ ਖਾਸ ਉਹਨਾਂ ਨੇ ਵਿਸ਼ੇਸ਼ ਸੱਦਾ ਦਿੱਤਾ ਸੀ ਸਭ ਸੁਣਨ ਵਾਲਿਆਂ ਨੂੰ ਕਿ ਅੱਜ ਦਾ ਕਵੀ ਦਰਬਾਰ ਆ ਜਿਹੜਾ ਇਹ ਜ਼ਰੂਰ ਸੁਣਨਾ। 1 2 3 ਨਹੀਂ, ਵਾਵਾ ਸਾਰੇ ਪ੍ਰੋਗਰਾਮਾਂ 'ਚ ਇਹਨਾਂ ਸੱਦਾ ਦਿੱਤਾ। ਸੋ
ਪ੍ਰੋਫੈਸਰ ਸਾਹਿਬ ਦੀ ਇਜਾਜ਼ਤ ਦੇ ਨਾਲ ਜੀ ਬਸ ਤੁਹਾਡੀ ਇਸ ਅੱਜ ਦੀ ਰਚਨਾ ਨੂੰ ਗੰਢਿਆ ਹੈ। ਉਧਰੋਂ ਸਿਰਫ ਇੱਕ ਹਾਂ ਦਾ ਜਦੋਂ ਆ ਜਾਂਦਾ ਹੈ ਨਾ ਬੋਲ ਤੇ ਸਮਝੋ ਕਿ ਮੇਰਾ ਦਿਲ ਬਲਹਾਰੇ ਜਾਂਦਾ ਹੈ। ਬਸ ਇਹ ਇੱਕ ਬੇਨਤੀ ਹੈ ਪ੍ਰੋਫੈਸਰ ਸਾਹਿਬ। ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਨਿਰਮਲ ਸਿੰਘ ਜੀ ਦਾ ਪ੍ਰੋਗਰਾਮ ਜੀ ਆਇਆ। ਨਿਰਮਲ ਸਿੰਘ ਜੀ ਧੰਨਵਾਦ ਜੀ ਪ੍ਰੋਫੈਸਰ ਸਾਹਿਬ ਜੀ, ਪੈਣੀ ਪੈਣਾ ਜੀ। ਲਓ ਜੀ, ਬੱਲੇ ਬੱਲੇ ਹੋ ਗਈ, ਧੰਨਵਾਦ ਜੀ, ਮਿਹਰਬਾਨੀ ਜੀ। ਮੱਲੀ ਸਾਹਿਬ, ਮੇਰੀ ਅੱਜ ਦੀ ਰਚਨਾ ਦਾ ਸਿਰਲੇਖ ਹੈ ਪੰਜਾਬੀ ਰੇਡੀਓ ਤੇ ਪੰਜਵਾਂ ਚੰਨ। ਧੰਨਵਾਦ ਜੀ ਤੁਹਾਡਾ ਜੀ। ਇਰਸ਼ਾਦ। ਚਾਰ ਚੰਨ ਦਾ ਅੱਗੇ ਜਦੋਂ ਪ੍ਰੋਫੈਸਰ ਸਾਹਿਬ ਜੀ ਜਿਹੜੀਆਂ ਕਵਿਤਾਵਾਂ ਜਿਹੜੀ ਗਹਿਰਾਈ ਦੇ ਨਾਲ ਇਹ ਆਪਣੇ ਪੰਜਾਬ ਦਾ ਮਤਲਬ ਜੀਵਨ ਨਹੀਂ ਪੇਸ਼ ਕੀਤਾ, ਇੱਧਰਲਾ ਜੀਵਨ ਪੇਸ਼ ਕੀਤਾ, ਮੈਂ ਬਹੁਤ ਵਾਰੀ ਸੁਣੀਆਂ। ਚਾਰ ਚੰਦ ਦਾ ਇਹ ਵੀ ਪੰਜਾਬੀ ਰੇਡੀਓ ਤੇ ਸੀਗੇ, ਪਰ ਇਹਨਾਂ ਦੇ ਕੋਲ ਨਾ ਮਾਈਕ ਨਹੀਂ ਹੁੰਦਾ ਸੀਗਾ। ਇਹ ਟੈਲੀਫੋਨ ਦੇ ਉੱਪਰ ਹੋਣ ਕਰਕੇ ਕਈ ਵਾਰੀ ਆਵਾਜ਼ ਜਿਹੜੀ ਆ ਨਾ ਉਹ ਮਿਸ ਹੋ ਜਾਂਦੀ ਸੀ ਵਿੱਚੋਂ। ਤੇ ਜਦੋਂ ਉਹਦਾ ਮਾਈਕ ਮੱਲੀ ਸਾਹਿਬ ਤੁਹਾਡੇ ਕੋਲ ਆਇਆ, ਇਹ ਮੈਂ ਉਦੋਂ ਦਾ ਹੀ ਫਿਰ ਇਹ ਸਾਡੀ ਅੱਜ ਦੀ ਜਿਹੜੀ ਰਚਨਾ ਉਹਦਾ ਮੈਂ ਸਿਰਲੇਖ ਰੱਖਿਆ ਕਿ ਪੰਜਾਬੀ ਰੇਡੀਓ ਤੇ ਪੰਜਵਾਂ ਚੰਨ। ਧੰਨਵਾਦ ਜੀ ਤੁਹਾਡਾ। ਜਿਹਦਾ ਮੈਂ ਪਿਛਲੇ ਪ੍ਰੋਗਰਾਮਾਂ ਜ਼ਿਕਰ ਕੀਤਾ ਸੀ ਜੀ ਮੱਲੀ ਸਾਹਿਬ, ਮੈਂ ਆਪਣੀਆਂ ਭਾਵਨਾਵਾਂ ਦਾ ਇੱਕ ਛੋਟਾ ਜਿਹਾ ਗੁਲਦਸਤਾ ਨਾ ਤੁਹਾਨੂੰ ਭੇਟ ਕਰਨ ਦੀ ਨਵਾਣੀ ਜੀ ਕੋਸ਼ਿਸ਼ ਕਰ ਰਿਹਾ। ਮੇਰੇ ਧੰਨ ਭਾਗ ਸਰਪ੍ਰਸਤੀ ਜਦੋਂ ਪ੍ਰੋਫੈਸਰ ਸਾਹਿਬ ਨੇ ਫਰਮਾਤੀ ਤੇ ਮੈਂ ਤਾਂ ਜੀ ਪੂਰੀ ਕੋਸ਼ਿਸ਼ ਕਰਨ ਡਿਆ ਆ। ਹੁਣ ਤੇ ਐਕਸਾਈਟਮੈਂਟ ਆ ਕਿ ਤੁਸੀਂ ਕੀ ਸੁਣਾ ਰਹੇ ਜੀ। ਮੈਨੂੰ ਉਮੀਦ ਆ ਪੂਰੀ ਤੁਸੀਂ ਸਵੀਕਾਰ ਕਰੋਗੇ। ਸਿਰ ਮੱਥੇ। ਤੇ ਹਾਂਜੀ, ਲਓ ਜੀ। ਅੱਖਰਾਂ ਵਿੱਚ ਸਮੁੰਦਰ ਜਿਸਦੇ, ਅੱਖਰਾਂ ਵਿੱਚ ਸਮੁੰਦਰ ਜਿਸਦੇ, ਸੋਚਾਂ ਵਿੱਚ ਜਹਾਨ, ਕਰਨ ਫਰਿਸ਼ਤੇ ਸਜਦਾ ਜਿਸਨੂੰ, ਮੱਲੀ ਸਾਹਿਬ ਹੈ ਉਹ ਇਨਸਾਨ। ਧੰਨਵਾਦ ਜੀ ਤੁਹਾਡਾ। ਮੈਂ ਬੜਾ ਮਸਕੀਨ ਆਦਮੀ, ਤੁਸੀਂ ਤਾਂ ਬਹੁਤ ਰੁਤਬਾ ਦੇਤਾ, ਬਹੁਤ ਰੁਤਬਾ ਦੇਤਾ, ਬੜਾ ਮਾੜਾ ਆਦਮੀ। ਮੱਲੀ ਸਾਹਿਬ, ਮੈਂ ਨਾ ਜਿਹੜਾ ਕੋਈ ਵੀ ਫਰਿਸ਼ਤਾ ਅਸਮਾਨ ਤੋਂ ਆਉਂਦਾ ਆਪਣੀ ਜ਼ਿੰਦਗੀ 'ਚ ਨਾ ਮੈਂ ਦੇਖਿਆ ਤੇ ਨਾ ਹੀ ਸਾਡੇ ਯੂਨੀਵਰਸ ਦੇ ਵਿੱਚ ਮੈਂ ਸਾਰੇ ਯੂਨੀਵਰਸ ਦੀ ਸਟੱਡੀ ਕੀਤੀ ਆ ਆਪਣੇ, ਤੇ ਉੱਥੇ ਕਦੀ ਸਾਨੂੰ ਕੋਈ ਵੀ ਆਪਣੇ ਸੋਲਰ ਸਿਸਟਮ ਦੇ ਵਿੱਚ ਨਾ ਇੱਕ ਘਾਹ ਦਾ ਤਿਣਕਾ ਵੀ ਨਹੀਂ ਦਿਸਿਆ। ਧੰਨਵਾਦ ਜੀ ਤੁਹਾਡਾ। ਉਹ ਫਰਿਸ਼ਤਿਆਂ ਦੀ ਗੱਲ ਕਰ ਰਿਹਾ ਜੀ। ਜ਼ਿਕਰ ਕੀਤਾ ਜਿਹੜੇ ਟੈਲੀਫੋਨ ਦੇ ਵਿੱਚ ਇੱਕ ਨਹੀਂ 100 ਨਹੀਂ ਹਜ਼ਾਰਾਂ ਕਾਲਰਾਂ ਨੇ ਫੋਨ ਕਰਕੇ ਨਾ ਤੁਹਾਡੇ ਬਾਰੇ ਜਿਹੜੇ ਚੰਗੇ ਸ਼ਬਦ ਬੋਲੇ ਆ। ਵੱਡਾ ਪੰਜ ਜੀ ਤੁਹਾਡਾ। ਮੇਰੇ ਲਈ ਉਹ ਫਰਿਸ਼ਤੇ ਮੈਂ ਜ਼ਿਕਰ ਕੀਤਾ ਉਹਨਾਂ ਫਰਿਸ਼ਤਿਆਂ ਦਾ। ਹਾਂ, ਕੀ ਬਾਤ ਹੈ ਜੀ। ਇਰਸ਼ਾਦ ਜੀ, ਇਰਸ਼ਾਦ ਜੀ। ਚਲੋ ਜੀ, ਮੈਂ ਸ਼ੁਰੂ ਕਰਦਾ ਹੁਣ। ਜ਼ਰੂਰ ਜੀ। ਆਪਣੀ ਕਵਿਤਾ ਕਹਿ ਕੇ ਕਵੀ ਜਦ ਵੀ, ਆਪਣੀ ਕਵਿਤਾ ਕਹਿ ਕੇ ਕੋਈ ਕਵੀ ਜਦ ਵੀ ਸਤਿ ਸ੍ਰੀ ਅਕਾਲ ਬੁਲਾਉਂਦਾ, ਹਰ ਕਵਿਤਾ ਦਾ ਸਬਜੈਕਟ ਵੱਖਰਾ, ਹਰ ਕਵਿਤਾ ਦਾ ਸਬਜੈਕਟ ਵੱਖਰਾ, ਕਵੀ ਦਾ ਅੰਦਾਜ਼ ਵੀ ਵੱਖਰਾ। ਉਸੀ ਸਬਜੈਕਟ ਚੋਂ, ਉਹੀ ਸਬਜੈਕਟ ਵਿੱਚੋਂ, ਉਹੀ ਅੰਦਾਜ਼ ਚੋਂ ਚੁਣ ਕੇ ਅੱਖਰਾਂ ਦੇ ਮੋਤੀ ਮੱਲੀ ਸਾਹਿਬ ਮਾਲਾ ਇੱਕ ਪਰੋਂਦਾ। ਵਾਹ। ਜਿਸ ਤਹਿਜ਼ੀਬ ਤੇ ਜਿਸ ਅਸਲੂਕ ਨਾਲ, ਜਿਸ ਤਹਿਜ਼ੀਬ ਤੇ ਜਿਸ ਅਸਲੂਕ ਨਾਲ ਉਹ ਕਰਦੇ ਸਿਫਤਾਂ ਕਵੀ ਦੀਆਂ, ਇਹੀ ਹੈ ਉਹ ਚੰਨ, ਪੰਜਵਾਂ ਚੰਨ ਜੋ ਹਰ ਸੈਚਰਡੇ ਹਰ ਕਵੀ ਦਰਬਾਰ ਦੇ ਵਿੱਚ ਮੱਲੀ ਸਾਹਿਬ ਚੜਾਉਂਦਾ। ਤੁਹਾਡਾ ਬਹੁਤ ਧੰਨਵਾਦ। ਤੁਹਾਡੇ ਜਜ਼ਬਾਤ ਜੀ ਮੇਰੇ ਵਾਸਤੇ ਇਨਾਮ ਹੀ ਇਨਾਮ। ਕੀ ਬਾਤ ਹੈ ਨਿਰਮਲ ਸਮਰਾਜ ਜੀ ਤੁਹਾਡਾ। ਸੁਣੋ ਜਰਾ ਲਾਸਟ ਪਹਿਲਾ ਜੀ। ਪਿਛਲੇ 42 ਸਾਲਾਂ ਤੋਂ, ਪਿਛਲੇ 42 ਸਾਲਾਂ ਤੋਂ ਮੈਂ ਸੁਣ ਕੇ ਕਈ ਰੇਡੀਓ ਸਟੇਸ਼ਨਾਂ ਨੂੰ, ਬਹੁਤ ਹੀ ਵੱਖਰੇ ਹੋਸਟਾਂ ਨੂੰ ਸੁਣ ਮੈਂ ਆਪਣਾ ਵਕਤ ਲਗਾਇਆ। ਸੁਣ ਮੈਂ ਆਪਣਾ ਵਕਤ ਲਗਾਇਆ, ਪਰ ਅੱਜ ਤੱਕ ਤੁਹਾਡੇ ਵਰਗਾ ਹੋਸਟ ਰੇਡੀਓ ਤੇ ਮੈਨੂੰ ਕਦੀ ਏਦਾਂ ਦਾ ਪੰਜਵਾਂ ਚੰਨ ਕਦੀ ਨਜ਼ਰ ਨਹੀਂ ਆਇਆ।
ਤੁਹਾਡਾ ਉਹਨੂੰ ਧੰਨਵਾਦ। ਪੰਜਵਾਂ ਚੰਨ ਨਜ਼ਰ ਕਦੀ ਨਹੀਂ ਆਇਆ। ਥੈਂਕ ਯੂ ਜੀ, ਥੈਂਕ ਯੂ। ਦੋਵੇਂ ਹੱਥ ਜੋੜ ਕੇ ਸਤ ਪ੍ਰਣਾਮ ਆ। ਤੁਸੀਂ ਇੰਨੀਆਂ ਵਡਿਆਈਆਂ ਦੇਤੀਆਂ ਜਿਹੜੀਆਂ ਸ਼ਾਇਦ ਮੇਰੇ ਨਿਮਾਣੇ 'ਚ ਮੌਜੂਦ ਵੀ ਨਹੀਂ ਸਨ। ਨਿਰਮਲ ਸਮਰਾ ਜੀ, ਤੁਹਾਡੀ ਸਿਹਤ ਤੰਦਰੁਸਤੀ ਦੀ ਬਹੁਤ ਸਾਰੀਆਂ ਦੁਆਵਾਂ, ਚੜ੍ਹਦੀ ਕਲਾ 'ਚ ਰਵੋ। ਰੱਬ ਪਿਆਰ ਜਿਹੜਾ ਤੁਹਾਡੇ ਵਰਗੇ ਸਰੋਤਿਆਂ ਨਾਲ ਮੇਰਾ ਬਣਿਆ ਹੈ, ਇਹਦਾ ਸਬਬ ਔਰ ਇਸ ਪਿਆਰ ਨੂੰ ਇਸੇ ਤਰ੍ਹਾਂ ਸਦਾ ਸਲਾਮਤ ਰੱਖੇ। ਥੈਂਕ ਯੂ ਸੋ ਮਚ। ਬਹੁਤ ਇਮੋਸ਼ਨਲ ਕਰਤਾ ਤੁਸੀਂ ਮੈਨੂੰ। ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਜੀ, ਸਤਿ ਸ੍ਰੀ ਅਕਾਲ, ਬਹੁਤ ਧੰਨਵਾਦ। ਥੈਂਕ ਯੂ ਮੌਲਵੀ ਸਾਹਿਬ, ਥੈਂਕ ਯੂ। ਢੁਕਵੀਂ ਤਾਰੀਫ ਕੀਤੀ ਤੁਸੀਂ ਮੱਲੀ ਸਾਹਿਬ ਦੀ, ਬੜੀ ਹੀ ਸ਼ਲਾਘਾਯੋਗ। ਪ੍ਰੋਫੈਸਰ ਸਾਹਿਬ, ਤੁਹਾਡੀ ਹਿੰਮਤ ਦਿਲਜੋਈ ਦਾ ਮੈਂ ਪਹਿਲੇ ਵੀ ਦੇਣਦਾਰ ਹਾਂ, ਕਰਜ਼ਈ ਹਾਂ। ਜਦੋਂ ਫਿਰ ਇਹੋ ਜਿਹੇ ਜੀ ਆ ਜਾਂਦੇ ਨੇ ਜਿਹੜੇ ਡੁਲਵੀਂ ਮੁਹੱਬਤ ਦਿੰਦੇ ਨੇ, ਮੈਂ ਦੇਣ ਨਹੀਂ ਦੇ ਸਕਦਾ। ਇੱਥੇ ਮੈਂ ਇਹ ਵੀ ਕਹਿ ਸਕਦਾ ਕਿ ਮੇਰੇ ਰੱਬ ਦਾ ਸ਼ੁਕਰਾਨਾ ਹੈ ਜਿਨੇ ਮੇਰੇ ਐਬਾਂ ਨੂੰ, ਮੇਰੇ ਰੂੜੇ ਕੂੜੇ ਨੂੰ ਹੀਰੇ ਜਵਾਹਰਾਂ 'ਚ ਬਦਲ ਦਿੱਤਾ, ਔਰ ਤੁਸੀਂ ਸਾਰੇ ਕਦਰ ਪਾਉਂਦੇ ਜੀ। ਬਹੁਤ ਧੰਨਵਾਦ ਆਪ ਜੀ ਦਾ। ਅੱਗੇ ਵੀ ਵਧਨੇ ਆ ਜੀ, ਤੇ ਸਾਡੇ ਨਾਲ ਹੁਣ ਜੁੜ ਚੁੱਕੀਆਂ ਨੇ ਸ਼ਰਨਜੀਤ ਕੌਰ ਜੀ। ਸ਼ਰਨਜੀਤ ਕੌਰ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਸਵਾਗਤ ਆਪ ਜੀ ਦਾ। ਹਾਂਜੀ, ਸਤਿ ਸ਼੍ਰੀ ਅਕਾਲ ਮਸੂਦ ਜੀ, ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ। ਹਾਂਜੀ ਭਾਜੀ ਹੁਣਾਂ ਨੂੰ ਸਤਿ ਸ਼੍ਰੀ ਅਕਾਲ, ਤੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੁਸੀਂ ਮੈਂ ਪ੍ਰੋਫੈਸਰ ਸਾਹਿਬ ਦੇ ਰੂਪ ਸੁਣਾਉਂਦੀ ਵਿੱਚ ਜੀ ਓਕੇ ਜੀ ਕੀ ਸੁਣਾਓਗੇ? ਸੁਣਾਉਣੀ ਆ ਮੈਂ ਅੱਜ ਕੱਲ ਦੇ ਦਿਨ ਤੇ ਨਹੀਂ, ਜਿਸ ਤਰ੍ਹਾਂ ਦੇ ਮਾਹੌਲ ਚੱਲਦੇ ਹਨਾ। ਜੀ ਪਲੀਜ਼। ਗਰੀਬੀ ਤੇ ਅਮੀਰੀ ਦੋਵੇਂ ਭੈਣ। ਵਾਹ ਸੁਣਾਵਾ ਜੀ ਅਸੀਂ ਉਡੀਕਣ ਨੇ ਕਿ ਪ੍ਰੋਫੈਸਰ ਸਾਹਿਬ ਤੁਹਾਡੀ ਇਜਾਜ਼ਤ ਹੈ ਜੀ। ਅੱਛਾ ਜੀ, ਹਾਂਜੀ ਸਤਿ ਸ਼੍ਰੀ ਅਕਾਲ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ। ਸਭ ਤੱਕ ਪਹੁੰਚ ਗਿਆ ਜੀ। ਨਹੀਂ ਕਦੇ ਵੀ ਮਾਣ ਕਰੀਦਾ ਚੰਗੇ ਦਿਨ ਉੱਤੇ, ਵਕਤ ਬੜਾ ਬਲਵਾਨ ਰੰਗ ਦਿਖਾ ਦੇਵੇ। ਨਹੀਂ ਕਦੇ ਵੀ ਮਾਣ ਕਰੀਦਾ ਚੰਗੇ ਦਿਨ ਉੱਤੇ, ਵਕਤ ਬੜਾ ਬਲਵਾਨ ਰੰਗ ਦਿਖਾ ਦੇਵੇ। ਗਰੀਬੀ ਤੇ ਅਮੀਰੀ ਸਕੀਆਂ ਭੈਣਾਂ ਨੇ, ਪਤਾ ਨਹੀਂ ਕਦ ਕੋਈ ਪੇਕੇ ਆ ਜਾਵੇ। ਹਾਏ ਹਾਏ। ਗਰੀਬੀ ਤੇ ਅਮੀਰੀ ਦੋਵੇਂ ਭੈਣਾਂ ਨੇ, ਪਤਾ ਨਹੀਂ ਕਿਹੜੇ ਵੇਲੇ ਪੇਕੇ ਆ ਜਾਵੇ। ਕੋਈ ਰੁੱਖੀ ਮਿੱਸੀ ਕੋਈ ਚੋਪੜੀਆਂ ਵੀ ਖਾਂਦਾ ਨਖਰੇ ਕਰ ਕਰਕੇ, ਕੋਈ ਰੁੱਖੀ ਮਿੱਸੀ ਖਾ ਕੇ ਹੀ ਸੌਂ ਜਾਂਦਾ ਏ। ਕੋਈ ਚੋਪੜੀਆਂ ਵੀ ਖਾਵੇ ਰੁੱਖੀ ਨਖਰੇ ਕਰ ਕਰਕੇ, ਕੋਈ ਰੁੱਖੀ ਮਿੱਸੀ ਖਾ ਕੇ ਵੀ ਸੌਂ ਜਾਂਦਾ ਏ। ਵਕਤ ਬੜਾ ਬਲਵਾਨ ਰੰਗ ਦਿਖਾ ਦੇਵੇ। ਗਰੀਬੀ ਤੇ ਅਮੀਰੀ ਸਕੀਆਂ ਭੈਣਾਂ ਨੇ, ਪਤਾ ਨਹੀਂ ਕਿਹੜੀ ਕਦ ਕੋਈ ਪੇਕੇ ਆ ਜਾਵੇ। ਰਾਤੋਂ ਰਾਤ ਰਾਜੇ ਵੀ ਬਣਾ ਦੇਵੇ, ਅੱਖ ਚਮਕਦੇ ਰਾਜੇ ਨੂੰ ਵੀ ਭੀਖ ਮੰਗਾ ਦੇਵੇ। ਰਾਤੋਂ ਰਾਤ ਰਾਜੇ ਵੀ ਬਣਾ ਦੇਵੇ, ਅੱਖ ਫਰਕਦਿਆਂ ਹੀ ਰਾਜੇ ਨੂੰ ਵੀ ਭੀਖ ਮੰਗਾ ਦੇਵੇ। ਗਰੀਬੀ ਤੇ ਅਮੀਰੀ ਸਕੀਆਂ ਭੈਣਾਂ ਨੇ, ਪਤਾ ਨਹੀਂ ਕਿਹੜੀ ਕਦੋਂ ਪੇਕੇ ਆ ਜਾਵੇ। ਕੋਈ ਧੀਆਂ ਨੂੰ ਵੀ ਲੋਕ ਤਰਸਦੇ ਰਹਿੰਦੇ ਨੇ, ਕੋਈ ਧੀਆਂ ਨੂੰ ਵੀ ਲੋਕ ਤਰਸਦੇ ਰਹਿੰਦੇ ਨੇ। ਬਿਰਧ ਆਸ਼ਰਮ ਚ ਪੁੱਤਾਂ ਵਾਲੇ ਬਹਿੰਦੇ ਨੇ। ਕੋਈ ਧੀਆਂ ਨੂੰ ਵੀ ਲੋਕ ਤਰਸਦੇ ਰਹਿੰਦੇ ਨੇ, ਬਿਰਧ ਆਸ਼ਰਮ ਚ ਪੁੱਤਾਂ ਵਾਲੇ ਬੈਠੇ ਨੇ। ਵਕਤ ਬੜਾ ਬਲਵਾਨ ਰੰਗ ਦਿਖਾ ਦੇਵੇ। ਗਰੀਬੀ ਤੇ ਅਮੀਰੀ ਸਕੀਆਂ ਭੈਣਾਂ ਨੇ, ਪਤਾ ਨਹੀਂ ਕਦ ਕੋਈ ਪੇਕੇ ਆ ਜਾਵੇ। ਹਾਂਜੀ, ਬਹੁਤ ਧੰਨਵਾਦ ਸ਼ਰਨਜੀਤ ਜੀ, ਬਹੁਤ ਸੋਹਣਾ, ਬਹੁਤ ਸੋਹਣਾ। ਥੈਂਕ ਯੂ ਜੀ, ਥੈਂਕ ਯੂ ਟਾਈਮ ਦੇਣ ਦਾ ਸਾਰਿਆਂ ਦਾ, ਥੈਂਕ ਯੂ। ਬਾਜੀ ਲੈ ਗਏ ਤੁਸੀਂ, ਬਹੁਤ ਖੂਬ। ਮੱਲੀ ਸਾਹਿਬ ਜੀ, ਗਰੀਬੀ ਤੇ ਅਮੀਰੀ ਸਕੀਆਂ ਭੈਣਾਂ ਨੇ, ਪਤਾ ਨਹੀਂ ਕਦ ਕਿਹੜੀ ਪੇਕੇ ਆ ਜਾਵੇ। ਇਹਨਾਂ ਸਤਰਾਂ ਦਾ ਮੁੱਲ ਹੀ ਕੋਈ ਨਹੀਂ। ਵਾਹ ਜੀ ਵਾਹ, ਕੋਈ ਨਹੀਂ, ਡੂੰਘਾਈ ਇਹਨਾਂ ਦੀ ਔਰ ਹਕੀਕਤ ਔਰ ਸੱਚ ਇਹਨਾਂ ਜਿਹੜਾ ਲੁਕਿਆ। ਆਪਣੀ ਮਿਸਾਲ ਆਪ। ਬਹੁਤ ਧੰਨਵਾਦ ਸ਼ਰਨਜੀਤ ਕੌਰ ਜੀ ਦਾ।
ਜਸਪਾਲ ਸਿੰਘ ਵਿਰਕ ਜੀ, ਨਿਰਮਲ ਸਿੰਘ ਸਮਰਾ ਹੋਣਾ ਦੀ ਜਿਹੜੀ ਕਵਿਤਾ ਹੈ ਉਹਦੀ ਦਾਤ ਦੇ ਰਹੇ ਨੇ ਜੀ YouTube ਰਾਹੀਂ। ਬਹੁਤ ਧੰਨਵਾਦ ਇਹਨਾਂ ਦਾ ਵੀ। ਅੱਗੇ ਵਧਾਂਗੇ ਜੀ। ਹੁਣ ਪ੍ਰੋਫੈਸਰ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ, ਸਾਡੇ ਬੜੇ ਬੀਬੇ, ਸਾਡੇ ਬੜੇ ਪਿਆਰੇ ਕਮਲ ਬੰਗਾ ਜੀ। ਕਮਲ ਬੰਗਾ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ, ਸਵਾਗਤ ਆਪ ਜੀ ਦਾ। ਥੈਂਕ ਯੂ ਜੀ, ਬੜੀ ਮਿਹਰਬਾਨੀ ਜੀ। ਪ੍ਰੋਫੈਸਰ ਸਾਹਿਬ ਤੁਹਾਡੀ ਇਜਾਜ਼ਤ। ਉਹ ਮੈਂ ਤਾਂ ਹੀ ਰੁਕਿਆ ਸੀਗਾ। ਜੀ ਜੀ, ਮੈਂ ਵੀ ਉਡੀਕ 'ਚ। ਕਮਲ ਬੰਗਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕਵੀ ਦਰਬਾਰ। ਜੀ ਆਇਆਂ। ਥੈਂਕ ਯੂ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਤੇ ਮਸੂਦ ਮੱਲੀ ਜੀ। ਤੇ ਅੱਜ ਭੈਣ ਜੀ ਸ਼ਰਨਜੀਤ ਨੇ ਵੀ ਨਵੇਂ ਸ਼ਬਦ ਸੁਣਾਏ ਆ ਤਾਂ ਥੋੜਾ ਮੇਰਾ ਵੀ ਮਨ ਖੁਸ਼ ਹੋਇਆ। ਵਾਹ ਵਾਹ, ਏਦਾਂ ਹੀ ਜੀ। ਤੇ ਬਾਕੀ ਤੁਹਾਡੇ ਨਾਲ ਹੀ ਪੰਜਾਬੀ ਰੇਡੀਓ USA ਦੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਭ ਵੱਲੋਂ ਸਤਿ ਸ੍ਰੀ ਅਕਾਲ। ਗਜ਼ਲ ਵੀ ਨਵੀਂ ਹੈ ਤੇ ਛੋਟਾ ਜਿਹਾ ਸ਼ੇਰ ਵੀ ਨਵਾਂ। ਪਹਿਲਾਂ ਸ਼ੇਰ ਪੇਸ਼ ਕਰਨਾ। ਇਰਸ਼ਾਦ ਜੀ। ਥੈਂਕ ਯੂ। ਹਰੇਕ ਵਿਸ਼ੇ ਤੇ ਲਿਖਣ ਨਾਲ ਜਾਗਰਤੀ ਵੱਧਦੀ ਹੈ। ਹਰੇਕ ਵਿਸ਼ੇ ਤੇ ਲਿਖਣ ਨਾਲ ਜਾਗਰਤੀ ਵੱਧਦੀ ਹੈ, ਨਾਲੇ ਸਰੋਤਿਆਂ ਦੀ ਵੀ ਦਿਲਚਸਪੀ ਵੱਧਦੀ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਨਾਲੇ ਸਰੋਤਿਆਂ ਦੀ ਵੀ ਦਿਲਚਸਪੀ ਵੱਧਦੀ ਹੈ। ਥੈਂਕ ਯੂ। ਲਓ ਜੀ, ਗਜ਼ਲ ਹੈ ਜੁਗਨੂਆਂ ਤੇ ਆ ਜੀ। ਵਾਹ ਜੀ ਵਾਹ, ਇਰਸ਼ਾਦ ਜੀ, ਇਰਸ਼ਾਦ। ਥੈਂਕ ਯੂ, ਥੈਂਕ ਯੂ। ਚਾਹੇ ਦੁਨੀਆ ਨੂੰ ਸੂਰਜ ਜਗਾਉਂਦਾ ਹੈ, ਚਾਹੇ ਦੁਨੀਆ ਨੂੰ ਸੂਰਜ ਜਗਾਉਂਦਾ ਹੈ, ਪਰ ਜੁਗਨੂਆਂ ਨੂੰ ਹਨੇਰਾ ਜਗਾਉਂਦਾ ਹੈ। ਥੈਂਕ ਯੂ। ਪਰ ਜੁਗਨੂਆਂ ਨੂੰ ਹਨੇਰਾ ਜਗਾਉਂਦਾ ਹੈ, ਜੁਗਨੂ ਵੀ ਤਾਂ ਸਾਰੇ ਜਹਾਨ ਅੰਦਰ, ਜੁਗਨੂ ਵੀ ਤਾਂ ਸਾਰੇ ਜਹਾਨ ਅੰਦਰ, ਨਾਲੇ ਹਰੇਕ ਜੁਗਨੂ ਹਨੇਰੇ 'ਚ ਅਡਾਰੀ ਲਾਉਂਦਾ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਥੈਂਕ ਯੂ ਜੀ। ਨਾਲੇ ਹਰੇਕ ਜੁਗਨੂ ਹਨੇਰੇ 'ਚ ਉਡਾਰੀ ਲਾਉਂਦਾ ਹੈ, ਜੁਗਨੂ ਨੂੰ ਕੋਈ ਫੜ ਨਹੀਂ ਸਕਦਾ। ਵਾਹ। ਜੁਗਨੂ ਨੂੰ ਕੋਈ ਵੀ ਫੜ ਨਹੀਂ ਸਕਦਾ, ਸ਼ਾਇਰ ਵੀ ਤਾਂ ਸ਼ੇਰ ਵਿੱਚ ਸਲਾਉਂਦਾ ਹੈ। ਕਿਆ ਕਹਿਣੇ, ਕਿਆ ਕਹਿਣੇ। ਥੈਂਕ ਯੂ। ਅਗਲਾ ਸ਼ੇਰ ਹੈ ਜੀ। ਹਨੇਰੇ 'ਚ ਹਰੇਕ ਚੀਜ਼ ਜੁਗਨੂਆਂ ਦੀ ਲੱਗਦੀ, ਹਨੇਰੇ 'ਚ ਹਰੇਕ ਚੀਜ਼ ਜੁਗਨੂਆਂ ਦੀ ਲੱਗਦੀ, ਕਿਉਂਕਿ ਹਨੇਰਾ ਹੀ ਇਹਨਾਂ ਨੂੰ ਬੁਲਾਉਂਦਾ ਹੈ। ਕਿਉਂਕਿ ਹਨੇਰਾ ਹੀ ਇਹਨਾਂ ਨੂੰ ਬੁਲਾਉਂਦਾ ਹੈ। ਅਗਲਾ ਸ਼ੇਰ ਹੈ ਜੀ। ਪਹਿਲਾਂ ਜੁਗਨੂ ਨੂੰ ਟਟੈਣਾ ਕਹਿੰਦੇ ਸਨ, ਪਹਿਲਾਂ ਜੁਗਨੂ ਨੂੰ ਟਟੈਣਾ ਕਹਿੰਦੇ ਸਨ, ਤੇ ਇੰਗਲਿਸ਼ ਵਿੱਚ ਫਾਇਰ ਫਲਾਇਰ ਕਹਾਉਂਦਾ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਤੇ ਇੰਗਲਿਸ਼ ਵਿੱਚ ਫਾਇਰ ਫਲਾਇਰ ਕਹਾਉਂਦਾ ਹੈ। ਜੁਗਨੂਆਂ ਦਾ ਕਿਸੇ ਨਾਲ ਲੈਣ ਦੇਣ ਨਹੀਂ, ਜੁਗਨੂਆਂ ਦਾ ਕਿਸੇ ਨਾਲ ਲੈਣ ਦੇਣ ਨਹੀਂ, ਨਾਲੇ ਜੁਗਨੂ ਆਪ ਹੀ ਟਿਮਟਮਾਉਂਦਾ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਥੈਂਕ ਯੂ ਜੀ। ਅਗਲਾ ਸ਼ੇਰ ਹੈ। ਚਾਹੇ ਮੱਛਰ ਤੇ ਮੱਖੀਆਂ ਦਿਨੇ ਉੜਦੇ ਨੇ, ਚਾਹੇ ਮੱਛਰ ਤੇ ਮੱਖੀਆਂ ਦਿਨੇ ਉੜਦੇ ਨੇ, ਪਰ ਜੁਗਨੂਆਂ ਦਾ ਮਾਣ ਹਨੇਰਾ ਵਧਾਉਂਦਾ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਪਰ ਜੁਗਨੂਆਂ ਦਾ ਮਾਣ ਹਨੇਰਾ ਵਧਾਉਂਦਾ ਹੈ। ਆਖਰੀ ਸ਼ੇਰ ਹੈ ਜੀ। ਉਂਝ ਵੀ ਜੁਗਨੂ ਦੀ ਲੋ ਸੋਨੇ ਰੰਗੀ ਕਮਲ, ਉਂਝ ਵੀ ਜੁਗਨੂ ਦੀ ਲੋ ਸੋਨੇ ਰੰਗੀ ਕਮਲ, ਜਿਵੇਂ ਪਰਾਂ ਹੇਠ ਸੋਨਾ ਚਮਕਾਉਂਦਾ ਹੈ। ਆਹਾ, ਕਿਆ ਬਾਤ ਹੈ। ਜਿਵੇਂ ਪਰਾਂ ਹੇਠ ਸੋਨਾ ਚਮਕਾਉਂਦਾ ਹੈ, ਚਾਹੇ ਦੁਨੀਆ ਨੂੰ ਸੂਰਜ ਜਗਾਉਂਦਾ ਹੈ, ਪਰ ਜੁਗਨੂਆਂ ਨੂੰ ਹਨੇਰਾ ਜਗਾਉਂਦਾ ਹੈ। ਥੈਂਕ ਯੂ ਤੁਹਾਡੇ ਟਾਈਮ ਦਾ, ਬੜੀ ਮਿਹਰਬਾਨੀ। ਬਹੁਤ ਆਲਾ, ਬਹੁਤ ਆਲਾ। ਥੈਂਕ ਯੂ ਕਮਲ ਬੰਗਾ ਜੀ। ਥੈਂਕ ਯੂ ਜੀ, ਧੰਨਵਾਦ ਤੁਹਾਡਾ ਸਾਰਿਆਂ ਦਾ। ਕਿਆ ਬਾਤਾਂ, ਕਿਆ ਬਾਤਾਂ। ਪ੍ਰੋਫੈਸਰ ਸਾਹਿਬ ਸਾਨੂੰ ਇਸ ਵੇਲੇ ਫੇਸਬੁੱਕ ਤੇ ਬਾਠਲ ਪ੍ਰਕਾਸ਼ ਜੀ ਨੇ ਜਿਹੜੇ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਇਆ, ਤੁਹਾਨੂੰ ਖਾਸ ਕਰ ਸਤਿ ਸ੍ਰੀ ਅਕਾਲ ਕਿਹਾ ਜੀ ਉਹਨਾਂ। ਬਹੁਤ ਧੰਨਵਾਦ ਹੈ ਜੀ ਪੰਜਾਬੀ ਰੇਡੀਓ ਵੱਲੋਂ। ਬਹੁਤ ਜੀ, ਥੈਂਕ ਯੂ ਜੀ। ਅੱਗੇ ਵਧਾਂਗੇ। ਸਾਡੇ ਨਾਲ ਨੇ ਕੁਲਵੰਤ ਕੌਰ ਜੀ। ਕੁਲਵੰਤ ਕੌਰ ਜੀ, ਮੇਰੇ ਵੱਲੋਂ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਔਰ ਰੂਬਰੂ ਕਰ ਰਹੇ ਹਾਂ ਆਪ ਜੀ ਨੂੰ ਮੈਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਹਾਂਜੀ, ਮੇਰੇ ਵੱਲੋਂ ਪ੍ਰੋਫੈਸਰ ਜੀ ਹੁਣਾਂ ਨੂੰ ਸਤਿ ਸ੍ਰੀ ਅਕਾਲ ਤੇ ਸਾਨੂੰ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਭ ਵੱਲੋਂ ਸਤਿ ਸ੍ਰੀ ਅਕਾਲ ਜੀ। ਹਾਂਜੀ, ਆਪਾਂ ਪੁੱਛਣਾ ਸੀ ਕਿ ਲੋਹੜੀ ਦਾ ਸੁਣਾ ਸਕਦੇ ਹਾਂ ਜੀ। ਪ੍ਰੋਫੈਸਰ ਸਾਹਿਬ ਦੀ ਇਜਾਜ਼ਤ ਨਾਲ ਜੁੜਿਆ। ਪ੍ਰੋਫੈਸਰ ਸਾਹਿਬ ਕੁਲਵੰਤ ਕੌਰ ਜੀ ਕਹਿ ਰਹੇ ਨੇ ਕਿ ਲੋਹੜੀ ਦੀ ਕੋਈ ਸ਼ੈ ਸੁਣਾਈ ਜਾ ਸਕਦੀ?
ਜੀ ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਵੀ ਦਰਬਾਰ ਚ। ਜੀ ਆਇਆਂ ਜੀ। ਜੀ ਬਿਲਕੁਲ ਸੁਣਾ ਸਕਦੇ ਜੀ ਕੁਲਵੰਤ ਜੀ। ਅੱਛਾ ਜੀ, ਮੈਂ ਤੈਨੂੰ ਲੋਹੜੀ ਦਾ ਜਿਹੜਾ ਪਹਿਲਾ ਗੀਤ ਆ ਉਹ ਸੁਣਾਉਂਦੀ। ਜੀ ਜ਼ਰੂਰ ਜੀ। ਹਾਂਜੀ। ਸੁੰਦਰੀਏ ਨੀ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ, ਦੁੱਲਾ ਪੱਠੀ ਵਾਲਾ ਹੋ, ਦੁੱਲੇ ਧੀ ਵਿਆਹੀ ਹੋ, ਤੇਰ ਸ਼ੱਕਰ ਪਾਈ ਹੋ, ਕੁੜੀ ਦੇ ਬੋਝੇ ਲਾਈ ਹੋ, ਕੁੜੀ ਦਾ ਥਾਲੂ ਪੱਟਾ ਹੋ, ਥਾਲੂ ਕੌਣ ਸਮੇਟੇ ਹੋ, ਚਾਚੇ ਚੂਰੀ ਕੁੱਟੀ ਹੋ, ਜ਼ਿਮੀਂਦਾਰਾਂ ਲੁੱਟੀ ਹੋ, ਜ਼ਿਮੀਂਦਾਰ ਸਜਾਓ ਹੋ, ਗਿਣ ਗਿਣ ਪੋਲੇ ਲਾਓ ਹੋ, ਇੱਕ ਪੋਲਾ ਘਸ ਗਿਆ ਹੋ, ਜ਼ਿਮੀਂਦਾਰ ਵੋਟੀ ਲੈ ਕੇ ਨੱਸ ਗਿਆ। ਇਹਦਾ ਮਤਲਬ ਹੈਗਾ ਸੀ ਜਦੋਂ ਲੋਹੜੀ ਸ਼ੁਰੂ ਹੋਈ ਸੀ ਨਾ ਜੀ, ਤੇ ਲੋਹੜੀ ਜਦੋਂ ਦੁੱਲਾ ਭੱਠੀ ਵਾਲਾ ਸੀ ਤੇ ਉਹ ਕੋਈ ਗਰੀਬ ਸੀਗਾ ਤੇ ਉਹਦੀ ਕੁੜੀ ਜਿੱਦਾਂ ਕੋਈ ਲੈ ਗਿਆ ਸੀ ਜੀ ਜੀ ਜੀ, ਤੇ ਫਿਰ ਉਹ ਦੁੱਲੇ ਭੱਠੀ ਵਾਲੇ ਕੋਲ ਆਇਆ ਸੀਗਾ ਤੇ ਉਹਨੇ ਆਣ ਕੇ ਕਿਹਾ ਵੀ ਮੈਂ ਇੱਕ ਗਰੀਬ ਆ ਤੇ ਮੇਰੀ ਧੀ ਨੂੰ ਬਚਾਓ ਜੀ। ਤੇ ਫਿਰ ਉਹਦੀ ਧੀ ਉਹਨੇ ਲੈ ਕੇ ਆਂਦੀ ਤੇ ਫਿਰ ਦੁੱਲੇ ਭੱਠੀ ਵਾਲੇ ਨੇ ਉਹਦਾ ਵਿਆਹ ਕੀਤਾ ਜੀ, ਧੀ ਬਣਾ ਕੇ ਉਹਨੂੰ ਤੋਰਿਆ, ਕਿਲੋ ਸ਼ੱਕਰ ਪਾਈ। ਹਾਂਜੀ, ਤੇ ਜੋ ਉਹਦੇ ਕੋਲ ਸੀਗਾ ਥਾਲੂ ਪਾਟਾ ਹੈ ਜਿੱਦਾਂ ਦਾ ਸੀ ਉਹਨੇ ਦੇ ਦਿੱਤਾ ਤੇ ਸ਼ੱਕਰ ਪਾਈ ਤੇ ਉਹਨੂੰ ਸਗਨ ਵਿਹਾਰ ਕਰਕੇ ਤੋਰਿਆ ਤੇ ਫਿਰ ਚੂਰੀ ਪਾਈ ਜਿੱਦਾਂ ਆਪਣੇ ਆਇਆਂ ਨੂੰ ਮਹਿਮਾਨਾਂ ਨੂੰ। ਤੇ ਇਹ ਸੀ ਜੀ ਲੋਹੜੀ ਦੀ ਇੱਥੋਂ ਸ਼ੁਰੂਆਤ ਹੁੰਦੀ ਹੈ। ਇਹ ਲੋਹੜੀ ਦਾ ਗੀਤ ਪਹਿਲਾਂ ਗਾਇਆ ਜਾਂਦਾ। ਬਹੁਤ ਸੋਹਣਾ, ਬਹੁਤ ਸੋਹਣਾ। ਥੈਂਕ ਯੂ ਕੁਲਵੰਤ ਜੀ, ਥੈਂਕ ਯੂ। ਤੁਹਾਡੇ ਵਾਸਤੇ ਬਹੁਤ ਸਾਰੀ ਦਾਤ ਆ ਜਿਹੜੀ ਉਹ ਫੇਸਬੁੱਕ ਰਾਹੀਂ ਆਈ ਹੈ ਹਰਦੇਵ ਸਿੰਘ ਉਟਾਲ ਹੋਣਾ ਵੱਲੋਂ। ਓਕੇ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਮੈਂ ਪ੍ਰੋਫੈਸਰ ਸਾਹਿਬ ਤੁਹਾਡੀ ਇਜਾਜ਼ਤ ਦੇ ਨਾਲ ਇੱਕ ਨਿੱਕੀ ਜੀ ਕਮਰਸ਼ੀਅਲ ਬ੍ਰੇਕ ਲੈਣ ਦਾ ਰੀਝ ਬਣਦਾ। ਮੈਂ ਚਾਹੁੰਦਾ ਕਿ ਬ੍ਰੇਕ ਨਿਬੜ ਜਾਏ ਤੇ ਫਿਰ ਅਸੀਂ 5 ਵਜੇ ਹੀ ਬ੍ਰੇਕ ਲਈਏ ਤੇ ਲਗਾਤਾਰ ਉਦੋਂ ਤੱਕ ਸਾਡੇ ਜਿਹੜੇ ਸਹਿਯੋਗੀ ਨੇ ਉਹਨਾਂ ਨੂੰ ਸਾਂਝ ਬਣਾਉਣ ਦਾ ਮੌਕਾ ਦਈਏ। ਇੱਕ ਕਮਰਸ਼ੀਅਲ ਬ੍ਰੇਕ ਦੀ ਬੇਨਤੀ ਹੈ ਜੀ। ਜ਼ਰੂਰ ਜੀ, ਜ਼ਰੂਰ ਜੀ। ਬਹੁਤ ਧੰਨਵਾਦ ਸਰੋਤਿਓ। ਇੱਕ ਨਿੱਕੀ ਜੀ ਕਮਰਸ਼ੀਅਲ ਬ੍ਰੇਕ ਵੱਲ ਚੱਲੇ ਆ। ਇਸ ਬ੍ਰੇਕ ਤੋਂ ਬਾਅਦ ਆਉਂਦੇ ਆ ਵਾਪਸ ਔਰ ਗੱਲਬਾਤ ਦਾ ਤੰਦ ਫਿਰ ਜੋੜਾਂਗੇ ਇੱਥੋਂ ਹੀ ਜਿੱਥੇ ਛੱਡ ਕੇ ਚੱਲੇ ਆ। ਸਾਡੇ ਨਾਲ ਰਹਿਣਾ, ਟਿਊਨ ਰੱਖਣਾ ਪੰਜਾਬੀ ਰੇਡੀਓ USA ਨੂੰ ਔਰ ਸੁਣਦੇ ਰਹਿਣਾ ਪ੍ਰੋਗਰਾਮ ਕਵੀ ਦਰਬਾਰ।
जी बिल्कुल तुसी सुन रहे हो पंजाबी रेडियो यूएसए प्रोग्राम है कवि दरबार और इस निकी जी ब्रेक तो जी निकी जी ब्रेक क्या सीगा सो निकी जी ब्रेक तो बाद वापस होने स्वागत है आप सब दा इस प्रोग्राम च श्रोतियों डायल करो 408 272 5200 4082725200 ਜਿਵੇਂ ਡਾਇਲ ਕਰਕੇ ਤੁਸੀਂ ਆ ਜਾਓਗੇ ਤੇ ਬਸ ਫਿਰ ਸਮਝੋ ਕਿ ਜਦੋਂ ਤੁਹਾਡੀ ਵਾਰੀ ਆਉਣੀ ਹੈ ਤੁਹਾਡੀ ਵਾਰੀ ਦੇ ਉੱਤੇ ਅਸੀਂ ਕਾਲ ਚੁੱਕ ਲੈਣੀ ਹੈ ਨੰਬਰ ਜਦੋਂ ਤੁਹਾਡਾ ਲੱਗਾ ਲਾਈਨ 'ਚ ਲੱਗ ਜਾਓ ਹੌਲੀ ਹੌਲੀ ਬਾਰੀ ਤੱਕ ਕੱਪੜੀ ਜਾਣਾ ਹੈ ਨੰਬਰ ਫਿਰ ਮੈਂ ਦੱਸ ਦਵਾਂ 408 272 5200 4082725200 ਪ੍ਰੋਫੈਸਰ ਸਾਹਿਬ ਸਵਾਗਤ ਹੈ ਇੱਕ ਵਾਰ ਫਿਰ ਇਸ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਮਲਿਕ ਸਾਹਿਬ ਜੀ ਹੁਣ ਅੱਗੇ ਵਧਾਂਗੇ ਜੀ ਇਸ ਵੇਲੇ ਟੈਲੀਫੋਨ ਲਾਈਨ ਤੇ ਸਾਡੇ ਨਾਲ ਜੁੜ ਚੁੱਕੇ ਨੇ ਮੋਹਨ ਲਾਲ ਜੀ ਜੀ ਆਇਆਂ ਨੂੰ ਕਹਿਣਾ ਹੈ ਸਵਾਗਤ ਕਰਨਾ ਆਪ ਜੀ ਦਾ ਸਤਿ ਸ੍ਰੀ ਅਕਾਲ ਕਹਿਣਾ ਹੈ ਔਰ ਰੂਬਰੂ ਤੁਹਾਨੂੰ ਕਰ ਰਿਹਾ ਮੈਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ ਮੋਹਨ ਲਾਲ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਵੀ ਦਰਬਾਰ ਚ ਕੀ ਆਇਆ ਮੋਹਨ ਲਾਲ ਜੀ ਕੀ ਸੁਣਾ ਰਹੇ ਹੋ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਸਤਿ ਸ੍ਰੀ ਅਕਾਲ ਜੀ ਸਭ ਵੱਲੋਂ ਲੋਹੜੀ ਆ ਰਹੀ ਹੈ ਜੀ ਸਭ ਨੂੰ ਵਧਾਈਆਂ ਹੋਣ ਜੀ ਉਹ ਲੋਹੜੀ ਦੀਆਂ ਲੋਹੜੀ ਬਾਰੇ ਚਾਰ ਅੱਖਰ ਹੈ ਜੀ ਜ਼ਰੂਰ ਜੀ ਖੁਸ਼ੀਆਂ ਦਾ ਤਿਉਹਾਰ ਹੈ ਲੋਹੜੀ ਖੁਸ਼ੀਆਂ ਦਾ ਤਿਉਹਾਰ ਹੈ ਲੋਹੜੀ ਰੀਝਾਂ ਦਾ ਸ਼ਿੰਗਾਰ ਹੈ ਲੋਹੜੀ ਵਾਹ ਜੀ ਵਾਹ ਨਵ ਜੰਮੇ ਇੱਕ ਬੱਚੇ ਦੇ ਲਈ ਇੱਕ ਸੁੰਦਰ ਉਪਹਾਰ ਹੈ ਲੋਹੜੀ ਵਾਹ ਜੀ ਵਾਹ ਖੁਸ਼ਹਾਲੀ ਦੇ ਵਿਹੜੇ ਅੰਦਰ ਫਸਲਾਂ ਦਾ ਸਤਿਕਾਰ ਹੈ ਲੋਹੜੀ ਵਾਹ ਜੀ ਵਾਹ ਪੰਜਾਬੀਅਤ ਦੇ ਗਹਿਣੇ ਵਿੱਚ ਇੱਕ ਸੋਚਾ ਕਿਰਦਾਰ ਹੈ ਲੋਹੜੀ ਆਹਾ ਰਸਮਾਂ ਰੀਤਾਂ ਵਿੱਚ ਨਗੀਨਾ ਮੱਲੀ ਸਾਹਿਬ ਜੀ ਇਰਸ਼ਾਦ ਰਸਮਾਂ ਰੀਤਾਂ ਵਿੱਚ ਨਗੀਨਾ ਸੁੰਦਰ ਸੱਭਿਆਚਾਰ ਹੈ ਲੋਹੜੀ ਵਾਹ ਜੀ ਵਾਹ ਕੀ ਬਾਤ ਖੀੜੀਆਂ ਫਸਲਾਂ ਦੇ ਗਲ ਪਾਇਆ ਹਰਿਆਲੀ ਦਾ ਹਾਰ ਹੈ ਲੋਹੜੀ ਵਾਹ ਜੀ ਵਾਹ ਬਹੁਤ ਸ਼ਾਨਦਾਰ ਆਖਰੀ ਲੈਣਾ ਹੈ ਜੀ ਇਹ ਸੱਜਣਾ ਨਾਲ ਹੈ ਫਬਰੀ ਮਲੀ ਸਾਹਿਬ ਜੀ ਇਹ ਸੱਜਣਾ ਨਾਲ ਹੈ ਫਬਰੀ ਸੱਜਣਾ ਦਿਨ ਬੇਕਾਰ ਹੈ ਲੋਹੜੀ ਸੱਜਣਾ ਦਿਨ ਬੇਕਾਰ ਹੈ ਲੋਹੜੀ ਸਤਿ ਸ੍ਰੀ ਅਕਾਲ ਜੀ ਸਭ ਨੂੰ ਬਹੁਤ ਬਹੁਤ ਧੰਨਵਾਦ ਜੀ ਲੋਹੜੀ ਸਭ ਨੂੰ ਵਧਾਈਆਂ ਜੀ ਬਹੁਤ ਧੰਨਵਾਦ ਤੁਹਾਨੂੰ ਵੀ ਲੋਹੜੀ ਦੀਆਂ ਬਹੁਤ ਵਧਾਈਆਂ ਮੋਹਨ ਲਾਲ ਜੀ ਸ਼ਾਨਦਾਰ ਥੈਂਕ ਯੂ ਬਹੁਤ ਮਿਹਰਬਾਨੀ ਧੰਨਵਾਦ ਜੀ ਬਹੁਤ ਕਮਾਲ ਜੀ ਤੇ ਮੈਂ ਪ੍ਰੋਫੈਸਰ ਸਾਹਿਬ ਹੁਣ ਅੱਗੇ ਵਧਾਂਗਾ ਔਰ ਇੱਕ ਵਾਰ ਫਿਰ ਦੱਸਦਾ ਜਾਵਾਂ ਕਿ ਇਹ ਪ੍ਰੋਗਰਾਮ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ ਤੇ ਵੀ ਲਾਈਵ ਪੇਸ਼ ਕੀਤਾ ਜਾ ਰਿਹਾ ਔਰ ਇਸ ਪ੍ਰੋਗਰਾਮ ਨੂੰ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਅਫੀਸ਼ੀਅਲ YouTube ਚੈਨਲ ਦੇ ਉੱਤੇ ਵੀ ਲਾਈਵ ਵੇਖ ਵੀ ਸਕਦੇ ਹੋ ਸੁਣ ਵੀ ਸਕਦੇ ਹੋ ਸਾਂਝ ਬਣਾਉਣ ਲਈ ਜ਼ਰੂਰ ਵੱਧ ਚੜ ਕੇ ਆਓ ਜੀ ਤੇ ਇਸ ਵੇਲੇ ਜੀ ਸਾਡੇ ਨਾਲ ਜੁੜ ਚੁੱਕੇ ਨੇ ਰਾਮਪਾਲ ਮੱਲ ਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਤੁਹਾਡਾ ਪ੍ਰੋਫੈਸਰ ਸਾਹਿਬ ਤੁਹਾਡਾ ਸਵਾਗਤ ਕਰਦੇ ਨੇ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਕਮਲ ਸਾਹਿਬ ਮੱਲੀ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਸਾਹਿਬ ਵੱਲੋਂ ਸਤਿ ਸ੍ਰੀ ਅਕਾਲ ਜੀ ਤੁਹਾਡਾ ਟਾਈਮ ਦੇਣ ਲਈ ਬਹੁਤ ਧੰਨਵਾਦ ਜੀ ਤੁਹਾਡਾ ਆਪਣਾ ਪ੍ਰੋਗਰਾਮ ਜੀ ਜੁਗ ਆਓ ਜੀ ਆਓ ਔਰ ਸਵਾਗਤ ਤੁਹਾਡਾ ਇੱਕ ਪਹਿਲਾਂ ਜੀ ਗੁਰਦਾਸ ਰਾਮ ਆਲਮ ਹੋਇਆ ਬਹੁਤ ਵੱਡੇ ਕਵੀ ਉਹਨਾਂ ਦੀਆਂ ਲਾਈਨਾਂ ਮੈਂ ਦੋ ਬੋਲਣ ਲੱਗਾ ਤੇ ਬਾਅਦ ਮੈਂ ਆਪਣੀ ਕਵਿਤਾ ਸ਼ੁਰੂ ਕਰਾਂਗਾ ਜੀ ਹਿੰਮਤ ਕਰ ਜੇ ਰਸਤੇ ਵਿੱਚ ਕਠਿਨਾਈਆਂ ਨੇ ਹੰਝੂਆਂ ਨੇ ਤਕਦੀਰਾਂ ਕਦ ਪਲਟਾਈਆਂ ਨੇ ਵਾਹ ਜੀ ਵਾਹ ਮੇਰੀ ਅੱਜ ਕਵਿਤਾ ਦਾ ਨਾਮ ਹੈ ਜੀ ਸੁੱਖ ਤੇ ਆਨੰਦ ਜੀ ਕੀ ਬਾਤ ਸੁੱਖ ਤੇ ਆਨੰਦ ਦੋਨੋਂ ਰਹਿੰਦੇ ਅੰਗ ਸੰਗ ਨੇ ਸੁੱਖ ਤੇ ਆਨੰਦ ਦੋਨੋਂ ਰਹਿੰਦੇ ਅੰਗ ਸੰਗ ਨੇ ਲੱਭਣੇ ਨੇ ਬਾਹਰੋਂ ਬੰਦੇ ਅੰਦਰ ਦੇ ਰੰਗ ਨੇ ਕੀ ਕਹਿਣੇ ਲੱਭਣੇ ਨੇ ਬਾਹਰੋਂ ਬੰਦੇ ਅੰਦਰ ਦੇ ਰੰਗ ਨੇ ਸੁੱਖ ਵਾਂਗ ਡੀਪੋਮਾਈਨ ਆਨੰਦ ਸੈਰੋਟੋਨਨ ਨੇ ਸੁੱਖ ਵਾਂਗ ਡੀਪੋਮਾਈਨ ਆਨੰਦ ਸੈਰੋਟੋਨਨ ਨੇ ਸੁੱਖ ਹੁੰਦਾ ਆਰਜੀ ਤੇ ਆਨੰਦ ਰੱਬੀ ਨੂਰ ਏ ਵਾਹ ਜੀ ਵਾਹ ਕੀ ਬਾਤ ਹੈ ਸੁੱਖ ਹੁੰਦਾ ਆਰਜੀ ਤੇ ਆਨੰਦ ਰੱਬੀ ਨੂਰ ਏ ਚੰਗਾ ਕੁਝ ਲੈਣ ਲਈ ਬੀਜ ਪਾਉਣਾ ਪੈਂਦਾ ਏ
ਚੰਗਾ ਕੁਝ ਲੈਣ ਲਈ ਬੀਜ ਪਾਉਣਾ ਪੈਂਦਾ ਏ, ਕਿੱਕਰਾਂ ਨੂੰ ਬੀਜ ਕੇ ਕੋਈ ਦਾਖਾਂ ਨਹੀਂ ਪਾਉਂਦਾ ਏ। ਹਾਏ 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 ਹਾਏ, ਕੀ ਬਾਤ ਹੈ। ਕਿੱਕਰਾਂ ਨੂੰ ਬੀਜ ਕੇ ਕੋਈ ਦਾਖਾਂ ਨਹੀਂ ਪਾਉਂਦਾ ਏ। ਜ਼ਿੰਦਗੀ ਜਿਉਣ ਦਾ ਸਟਾਈਲ ਚੇਂਜ ਕਰ ਲੈ, ਤਾਮਸੀ ਤੇ ਭਾਰਾ ਛੱਡ ਵੈਸ਼ਨੂ ਨੂੰ ਫੜ ਲੈ। ਤਾਮਸੀ ਤੇ ਭਾਰਾ ਛੱਡ ਵੈਸ਼ਨੂ ਨੂੰ ਫੜ ਲੈ, ਜਿਹੋ ਜਿਹਾ ਖਾਏਗਾ ਉਹੀ ਰਸ ਮਿਲਣਾ। ਮੀਟਾਂ ਤੇ ਸ਼ਰਾਬਾਂ ਚੋਂ ਆਨੰਦ ਨਹੀਂ ਮਿਲਣਾ। ਵਾਹ ਵਾਹ। ਰੱਬ ਦੀ ਰਜ਼ਾ ਦੇ ਵਿੱਚ ਸਦਾ ਰਹਿਣਾ ਚੰਗਾ ਏ, ਨੇਕੀਆਂ ਕਮਾਉਣ ਵਾਲਾ ਦਾਨਾ ਹੁੰਦਾ ਬੰਦਾ ਏ। ਵਾਹ ਜੀ ਵਾਹ, ਵਾਹ ਜੀ ਵਾਹ। ਰੱਬ ਦੀ ਰਜ਼ਾ ਦੇ ਵਿੱਚ ਸਦਾ ਰਹਿਣਾ ਚੰਗਾ ਏ, ਨੇਕੀਆਂ ਕਮਾਉਣ ਵਾਲਾ ਦਾਨਾ ਹੁੰਦਾ ਬੰਦਾ ਏ। ਮਨ ਦੀ ਸਫਾਈ ਖੁਦ ਕਰਨੀ ਹੀ ਪੈਂਦੀ ਏ। ਮਨ ਦੀ ਸਫਾਈ ਖੁਦ ਕਰਨੀ ਹੀ ਪੈਂਦੀ ਏ। ਪੜ ਸੁਣ ਸੋਚ ਬਾਣੀ ਗੁਰੂਆਂ ਦੀ ਕਹਿੰਦੀ ਏ। ਵਾਹ ਜੀ ਵਾਹ, ਵਾਹ ਜੀ ਵਾਹ। ਪੜ ਸੁਣ ਸੋਚ ਬਾਣੀ ਗੁਰੂਆਂ ਦੀ ਕਹਿੰਦੀ ਏ। ਯਤਨ ਤੇ ਮਿਹਨਤ ਦਾ ਜ਼ਰੂਰ ਫਲ ਪਾਏਗਾ। ਯਤਨ ਤੇ ਮਿਹਨਤ ਦਾ ਜ਼ਰੂਰ ਫਲ ਪਾਏਗਾ। ਫਰਿਸ਼ਤਿਆਂ ਤੋਂ ਬਿਹਤਰ ਇਨਸਾਨ ਬਣ ਜਾਏਗਾ। ਵਾਹ ਜੀ ਵਾਹ, ਵਾਹ ਜੀ ਵਾਹ। ਫਰਿਸ਼ਤਿਆਂ ਤੋਂ ਬਿਹਤਰ ਇਨਸਾਨ ਬਣ ਜਾਏਗਾ। ਮੱਲ ਚੰਗਾ ਪੜ੍ਹ ਲਿਖ ਅਮਲਾਂ 'ਚ ਢਾਲ ਲੈ। ਮੱਲ ਚੰਗਾ ਪੜ੍ਹ ਲਿਖ ਅਮਲਾਂ 'ਚ ਢਾਲ ਲੈ। ਗਿਆਨੀ ਧਿਆਨੀ ਲੱਭ ਕੇ ਹਯਾਤੀ ਨੂੰ ਨਿਖਾਰ ਲੈ। ਵਾਹ ਜੀ ਵਾਹ, ਵਾਹ ਜੀ ਵਾਹ। ਗਿਆਨੀ ਧਿਆਨੀ ਲੱਭ ਕੇ ਹਯਾਤੀ ਨੂੰ ਨਿਖਾਰ ਲੈ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਬਹੁਤ क्या बात है, क्या बात है, क्या बात है रामपाल मल जी, बहुत सोहना। अगे वधांगे प्रोफैसर साहब, साडे नाल मधु वालिया जी जुड़ चुके ने। मधु वालिया जी, जी आयां नूं, सत श्री अकाल, स्वागत तुहाडा। और प्रोफैसर साहब प्रोफैसर शेर सिंह कंवल जी आप जी दे रूबरू ने। एवरीबॉडी रेडियो पंजाबी रेडियो यूएसए जी। रेडियो पंजाबी रेडियो यूएसए। पंजाबी रेडियो यूएसए। मसूद अली जी, मसूद मली जी। एवरीबॉडी सबको सत श्री अकाल जी, सब और पीपल जी, थैंक यू जी, धन्यवाद। स्वागत है आपका। ओके, मैं आपको ना पोइम सुनाती हूँ, कविता नए साल के 2026 के शुरू होने पे जी। दिस इज अ मैसेज फॉर न्यू ईयर 2026 for everybody. I wrote this kavita poem on 2026 New Year. जी। आया नया वर्ष 2026 लेकर शुभ विचार। आया नया वर्ष 2026 लेकर शुभ विचार। वही सुबह वही शाम वही रात, वही सुबह वही शाम वही सुबह वही शाम वही रात। ए बंधु तू कर नए विचार। वाह जी वाह। बड़ों ए बंधु तू कर नए विचार। आया 2026 नया वर्ष लेकर शुभ विचार। बड़ों तू कर नए विचार। बड़ों का सत्कार छोटों से प्यार। लेके नए विचार हो जा तू घोड़े पर सवार। शुभ कर्म पूरे कर। नया वर्ष 2027 फिर से खुशियों से तेरा करे इंतजार। I wrote this poetry from my heart for 2026. तो हमें सबको नए साल में ये विचार करना चाहिए, सब अच्छे कर्म करने चाहिए, सबसे प्यार करना चाहिए, सबकी रिस्पेक्ट करनी चाहिए, और जो लोगों को आपकी मदद की जरूरत है, नीडेड है, उनकी मदद करनी चाहिए। और अच्छे विचार करो ताकि अच्छी जिंदगी लीड करो। 2027 में आपको अच्छा शुरुआत होगा जी। बहुत धन्यवाद। Poem I wrote from my heart and message for 2026 for everybody. Thank you जी। I hope you like it. थैंक यू सो मच। बहुत धन्यवाद आपका, आप आई और इस प्रोग्राम को रौनक बख्शी। धन्यवाद जी।
ਪ੍ਰੋਫੈਸਰ ਸਾਹਿਬ ਅੱਗੇ ਵਧਾਂਗੇ ਜੀ। ਬਹੁਤ ਸੋਹਣੇ ਜਜ਼ਬਾਤ ਸਨ ਮਧੂਵਾਲੀਆ ਜੀ ਦੇ। ਤੇ ਹੁਣ ਸਾਡੇ ਨਾਲ ਨੇ ਹਰਜਿੰਦਰ ਕੌਰ ਜੀ। ਹਰਜਿੰਦਰ ਕੌਰ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਰੂਬਰੂ ਕਰ ਰਹੇ ਹਾਂ ਤੁਹਾਨੂੰ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਹਰਜਿੰਦਰ ਕੌਰ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ। ਕਵੀ ਦਰਬਾਰ ਜੀ ਹੈ ਜੀ। ਹਰਜੀਤ ਕੌਰ ਜੀ। ਹਰਜੀਤ ਕੌਰ ਜੀ ਬਹੁਤ ਬਹੁਤ ਸਵਾਗਤ ਹੈ। ਹਰਜੀਤ ਕੌਰ ਜੀ, ਸਾਡੀ ਆਵਾਜ਼ ਤੁਸੀਂ ਸੁਣ ਰਹੇ ਜੀ? ਅਸੀਂ ਤੁਹਾਡੇ ਬੋਲਣ ਦੀ ਉਡੀਕ 'ਚ ਹਾਂ। ਤੁਸੀਂ ਹਰਜਿੰਦਰ ਕਿਹਾ, ਮੈਂ ਤਾਂ ਚੁੱਪ ਕਰ ਗਈ। ਨਹੀਂ ਜੀ, ਹਰਜੀਤ ਕੌਰ। ਹਾਂਜੀ, ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਜੀ। ਸਵਾਗਤ ਤੁਹਾਡਾ। ਤੁਹਾਨੂੰ ਵੀ ਨਵੇਂ ਸਾਲ ਦੀਆਂ ਵਧਾਈਆਂ ਵਿੱਚ ਜਮਾ ਕਰ ਰਹੇ ਇੱਕ ਹੋਰ। ਜੀ ਜੀ ਜੀ, ਜ਼ਰੂਰ ਜੀ। ਥੈਂਕ ਯੂ, ਧੰਨਵਾਦ। ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਗੁਰਫਤਿਹ ਜੀ। ਕਹਿੰਦੇ ਆ ਨੇਕ ਬਾਦ ਜ਼ਮਾਨੇ ਵਿੱਚ ਜੋ ਵੀ ਸੀ, ਰੀਝਾਂ ਪੂਰੀਆਂ ਲਾ ਕੇ ਵੇਖਿਆ ਮੈਂ, ਖਿੜੇ ਫੁੱਲਾਂ ਨੂੰ ਤੋੜ ਕੇ ਸੁੰਘਿਆ ਮੈਂ, ਕੰਡੇ ਹੂੰਜ ਹੁੰਜਾ ਕੇ ਵੇਖਿਆ ਮੈਂ। ਆਏ ਹਾਏ 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 ਆਏ ਹਾਏ ਹਾਏ। ਹਰ ਸ਼ਖਸ ਕਸਵੱਟੀ ਤੇ ਵਾਂਗ ਸੋਨੇ, ਹਰ ਸ਼ਖਸ ਕਸਵੱਟੀ ਤੇ ਵਾਂਗ ਸੋਨੇ, ਚੰਗੀ ਤਰ੍ਹਾਂ ਘਸਾ ਕੇ ਵੇਖਿਆ ਮੈਂ। ਸਭਨਾਂ ਲੋਕਾਂ ਦੀ ਨਜ਼ਰ ਔਕਾਤ ਆ ਗਈ ਜਦੋਂ ਇਉਂ ਅਜਮਾ ਕੇ ਵੇਖਿਆ ਮੈਂ। ਬੱਲੇ ਬੱਲੇ, ਕਿਆ ਬਾਤਾਂ, ਕਿਆ ਬਾਤਾਂ। ਠੀਕ ਹੈ ਜੀ। ਮਸਤ ਮਸਤ ਰੁਮਕਦੀ ਪੌਣ ਸਵੇਰ ਦੀ ਚੋਂ, ਦਿਲ ਭਾਲਦਾ ਰਿਹਾ ਖੁਸ਼ਬੂ ਤੇਰੀ। ਮਸਤ ਖੋਜ ਬਾਗ ਵਿੱਚੋਂ ਅੱਖੀਆਂ ਤਰਸ ਗਈਆਂ, ਫੁੱਲ ਕਿਹੜੇ ਤੇ ਚਮਕਦੀ ਲੋ ਤੇਰੀ। ਆਹਾ। ਇਹਨਾਂ ਦੋਵਾਂ ਚੋਂ ਕੋਈ ਨਾ ਹੱਥ ਆਈ, ਇਹਨਾਂ ਦੋਵਾਂ ਚੋਂ ਕੋਈ ਨਾ ਹੱਥ ਆਈ, ਨਾ ਹੀ ਲੈ ਤੋਰੀ ਨਾ ਖੁਸ਼ਬੂ ਤੇਰੀ। ਵਾਹ। ਤੇਰੇ ਕੂਚੇ ਵਿੱਚ ਪੁੱਜਿਆ, ਤੇਰੇ ਕੂਚੇ ਵਿੱਚ ਪੁੱਜਿਆ ਦਿਲ ਮੇਰਾ, ਟੋ ਟੋ ਕੇ ਐਵੇਂ ਕਨਸੋ ਤੇਰੀ। ਵਾਹ ਬਈ ਵਾਹ, ਵਾਹ ਬਈ ਵਾਹ। ਥੈਂਕ ਯੂ। ਮਨ ਮੋਹ ਲੈਣੇ ਪਹਿਲੀ ਵਾਰ ਭਾਂਤੀ ਝਾਤੀ, ਇਹਦੇ ਵਿੱਚ ਇਹ ਕਲਾ ਕਮਾਲ ਦੀ ਹੈ। ਵਿੱਚ ਯਾਰੀਆਂ ਅਤੇ ਮੁਹੱਬਤਾਂ ਦੇ ਸੂਰਤ ਕੋਈ ਨਾ ਤੈਂਦੜੇ ਨਾਲ ਦੀ ਏ। ਉਹ ਅੱਖ ਜੋ ਰਮਜ ਪਛਾਣਦੀ ਏ, ਤੇਰੇ ਚੋਜਾਂ ਨੂੰ ਵੇਖਦੀ ਭਾਲਦੀ ਏ। ਬੱਲੇ ਬੱਲੇ। ਉਸ ਅੱਖ ਨੂੰ ਹੀ ਸਾਈਆਂ ਜਾਤ ਤੇਰੀ, ਰੰਗ ਸੈਂਕੜੇ ਨਿੱਤ ਵਿਖਾਲਦੀ ਏ। ਵਾਹ ਜੀ ਵਾਹ। ਥੈਂਕ ਯੂ ਜੀ। ਰੱਬ ਮਿਹਰ ਕਰ ਮੈਂਦੜੇ ਹਾਲ ਉੱਤੇ, ਰੱਬ ਮਿਹਰ ਕਰ ਮੈਂਦੜੇ ਹਾਲ ਉੱਤੇ, ਕਰਮ ਕਰਕੇ ਬਖਸ਼ ਤਕਦੀਰ ਮੇਰੀ। ਸਾਈਆਂ ਰੋਂਦਿਆਂ ਧੋਂਦਿਆਂ ਵੇਖ ਤਾਂ ਸਹੀ, ਕਿਵੇਂ ਲੰਘਦੀ ਰਹਿਣ ਅਧੀਰ ਮੇਰੀ। ਹਾਏ ਹਾਏ। ਲੱਥ ਪੱਥ ਗਣਾਂ ਦੇ ਵਿੱਚ ਹੋਈ, ਲੱਥ ਪੱਥ ਗਣਾਂ ਦੇ ਵਿੱਚ ਹੋਈ, ਅੱਜ ਰੰਗ ਦੀ ਹੈ ਤਸਵੀਰ ਮੇਰੀ। ਤੇਰੇ ਕਰਮ ਤੇ ਲੁਤਫ ਦੀ ਨਜ਼ਰ ਦੇ ਨਾਲ ਸੌਰੀ ਜਾਏਗੀ ਸਾਈਆਂ ਤਕਦੀਰ ਮੇਰੀ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ। ਦਿਲਾ ਇਸ ਦੇ ਫਿਕਰ ਤੋਂ ਬਾਜ ਆ ਜਾ, ਦਿਲਾ ਇਸ ਦੇ ਫਿਕਰ ਤੋਂ ਬਾਜ ਆ ਜਾ, ਕੂੜਾ ਇਹ ਜਹਾਨ ਹੈ ਬਾਜ ਆ ਜਾ। ਪਰ ਹੁਣ ਜਦੋਂ ਆਮ ਖਿਆਲੀਆਂ ਨੂੰ, ਇਹ ਤਾਂ ਵਹਿਮ ਗਮਾਨ ਹੈ ਬਾਜ ਆ ਜਾ। ਆਹਾ ਆਹਾ। ਥੈਂਕ ਯੂ ਜੀ। ਇਹਨਾਂ ਇਸ਼ਤਰਾਂ ਵਿੱਚ ਜੋ ਖੁਸ਼ੀ ਹੋਵੇ, ਇਹਨਾਂ ਇਸ਼ਰਤਾਂ ਵਿੱਚ ਜੇ ਖੁਸ਼ੀ ਹੋਵੇ, ਹੁੰਦਾ ਉਹ ਨਦਾਰ ਹੈ ਬਾਜ ਆ ਜਾ। ਦੁਨੀਆ ਆਪ ਝੂਠੀ, ਇਹਦਾ ਮੂੰਹ ਝੂਠਾ ਝੂਠੀ, ਇਸ ਦੀ ਸ਼ਾਨ ਹੈ ਬਾਜ ਆ ਜਾ। ਆਹਾ ਆਹਾ। ਬਸ ਜੀ ਸੀਰਲੀ ਝਾਤੀ ਮਾਰ ਕੇ ਵੇਖੋ ਜਾੜ ਅੰਦਰ, ਤੇਰੇ ਸਿਰ ਤੇ ਕੂਕ ਦਾ ਕਾਲ ਆਏ। ਮਾੜਾ ਹੁੰਦਾ ਇਲਜ਼ਾਮ ਹੈ ਇਸ਼ਰਤਾਂ ਦਾ, ਕਿਸੇ ਕੰਮ ਨਾ ਜੋੜਿਆ ਮਾਲ ਆਏ। ਵਾਹ। ਮਾਲ ਜੋੜੀ ਦਾ ਡੋਲ ਕੇ ਲਊ ਮੁੜਦਾ, ਮਾਲ ਜੋੜਿਆ ਜਿਹੜਾ ਜੋੜ ਲਈਏ ਪੈਸਾ, ਮਾਲ ਜੋੜੀ ਦਾ ਡੋਲ ਕੇ ਲਊ ਮੁੜਦਾ। ਇਸ ਤੋਂ ਅੰਤ ਨੂੰ ਬੜਾ ਮਜਾਲ ਆਏ, ਨਾਲ ਵਕਤਾਂ ਦੇ ਧਨ ਦੇ ਮਾਲ ਆਏ, ਕਰਕੇ ਸਦਾ ਪਰ ਉਹ ਧਮਾਲ ਜਾਏ। ਹਾਏ ਹਾਏ ਹਾਏ। ਆ ਲਾਸਟ ਵਾਲਾ ਜੀ। ਹਰ ਥਾਂ ਹਰ ਘੜੀ ਨਾ ਮਨ ਅੰਦਰ, ਜਦੋਂ ਕਦੇ ਵੀ ਕਿਧਰੇ ਹਿਸਾਬ ਲਾਇਆ, ਹਰ ਥਾਂ ਹਰ ਘੜੀ ਨੇ ਮਨ ਅੰਦਰ, ਜਦੋਂ ਕਦੇ ਵੀ ਕਿਧਰੇ ਹਿਸਾਬ ਲਾਇਆ। ਗਿਣਤੀ ਮੇਰੇ ਗੁਨਾਹ ਦੀ ਘੱਟ ਨਾ ਸੀ, ਤੇਰੇ ਫਜ਼ਲ ਪਰ ਬੇਹਿਸਾਬ ਪਾਇਆ। ਭਾਵੇਂ ਨਾਲ ਗੁਨਾਹ ਦੇ ਮੈਂ ਭਰਿਆ,
ਭਾਵੇਂ ਮੈਂ ਗੁਨਾਹ ਦੇ ਨਾਲ ਭਰਿਆ ਕੰਮ ਨੇਕੀ ਦਾ ਨਹੀਂ ਜਨਾਬ ਆਇਆ, ਸਦਕਾ ਤੇਰੀਆਂ ਈਸਾਈਆਂ ਰਹਿਮਤਾਂ ਦਾ ਪਾਪੀ ਹੁੰਦਿਆਂ ਨਹੀਂ ਅਜਬ ਪਾਇਆ। ਹਾਏ ਹਾਏ ਹਾਏ, ਤੁਹਾਡਾ ਬਹੁਤ ਬਹੁਤ ਧੰਨਵਾਦ ਟਾਈਮ ਦੇਣ ਦਾ ਜੀ। ਥੈਂਕ ਯੂ ਜੀ, ਤੁਹਾਡਾ ਬਹੁਤ ਧੰਨਵਾਦ, ਤੁਹਾਡਾ ਬਹੁਤ ਧੰਨਵਾਦ ਹੈ ਜੀ, ਧੰਨਵਾਦ ਹੈ ਜੀ। ਬਹੁਤ ਸੋਹਣਾ ਰੰਗ ਪ੍ਰੋਫੈਸਰ ਸਾਹਿਬ, ਸੂਫੀ ਰੰਗ ਔਰ ਰੱਬ ਅੱਗੇ ਫਰਿਆਦ ਕਰਨ ਵਾਲਾ ਫਰਿਆਦੀ ਰੰਗ ਇਸ ਕਵਿਤਾ 'ਚ, ਬਹੁਤ ਇਮੋਸ਼ਨਲ ਬੋਲਾਂ ਦੇ ਨਾਲ ਹਰਜੀਤ ਕੌਰ ਜੀ ਸਨ ਜੀ। ਤੇ ਅੱਗੇ ਵਧਾਂਗੇ ਜੀ, ਅੱਗੇ ਹੁਣ ਸਾਡੇ ਨਾਲ ਨੇ ਪ੍ਰੋਫੈਸਰ ਸਾਹਿਬ ਬੀ ਹੈਰੀ ਜੀ। ਬੀ ਹੈਰੀ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਸਵਾਗਤ ਜੀ ਤੁਹਾਡਾ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲੇ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਸਤਿ ਸ੍ਰੀ ਅਕਾਲ, ਸਵਾਗਤ, ਗੁਰਫਤਿਹ ਜੀ। ਹਾਂਜੀ ਹਾਂਜੀ, ਮੈਂ ਸਿੰਗਰ ਆ ਤੇ ਮੈਂ ਲਿਰਿਕਸਿਸਟ ਆ ਤੇ ਲਿਖਦਾ ਤੇ ਗਾਉਂਦਾ ਆ, ਕੋਸ਼ਿਸ਼ ਕਰ ਰਹੇ ਆ ਤੇ ਮੇਰੇ ਹੋਰ ਵੀ ਪ੍ਰੋਜੈਕਟ ਆ ਰਹੇ ਆ ਨਵੇਂ ਵੈਰੀ ਸੂਨ, ਤੇ ਮੈਂ ਤੁਹਾਨੂੰ 4 ਕੁ ਲਾਈਨਾਂ ਸੁਣਾਉਣੀਆਂ ਚਾਹੁੰਦਾ ਆ ਜੀ। ਪ੍ਰੋਫੈਸਰ ਸਾਹਿਬ ਦੀ ਇਜਾਜ਼ਤ ਹੈ ਨੱਥੀ ਜੀ। ਠੀਕ ਹੈ ਜੀ, ਮੈਂ ਜੀ ਪ੍ਰੋਫੈਸਰ ਸਾਹਿਬ ਇਜਾਜ਼ਤ ਚਾਹੁੰਦੇ ਸਾਂ। ਬਹੁਤ ਬਹੁਤ ਸਵਾਗਤ ਹੈ ਜੀ ਇਹਨਾਂ ਦਾ ਕਵੀ ਦਰਬਾਰ 'ਚ, ਜੀ ਆਇਆਂ ਜੀ। ਜੀ ਬੀ ਹੈਰੀ ਜੀ, ਤੁਸੀਂ ਸ਼ੁਰੂ ਕਰੋ ਜੀ। ਠੀਕ ਹੈ ਜੀ। ਰੱਬ ਕਰਕੇ ਦੁਆ ਮੈਨੂੰ ਲੱਗ ਜਾਵੇ, ਜਿਹੜੇ ਕਦਮਾਂ ਨਾਲ ਤੁਰ ਗਿਆ ਸੀ ਉਹਨਾਂ ਕਦਮਾਂ ਨਾ ਮੁੜਿਆ, ਹਾਏ ਹਾਏ, ਜਿਹੜੇ ਕਦਮਾਂ ਨਾਲ ਤੁਰ ਗਿਆ ਸੀ ਉਹਨਾਂ ਕਦਮਾਂ ਨਾ ਮੁੜਿਆ। ਵਾਹ ਵਾਹ। ਹਵਾ ਦੇ ਬੁੱਲ ਗਰਮ ਸਾਹ ਮੇਰੇ ਤਨ ਨੂੰ ਲਾ ਰਹੇ ਨੇ, ਯਕੀਨਨ ਤੈਨੂੰ ਵੀ ਸਜਣਾ ਤੋਰੇ ਖਾ ਰਹੇ ਨੇ। ਹਵਾ ਦੇ ਬੁੱਲ ਮੇਰੇ ਤਨ ਨੂੰ ਲਾ ਰਹੇ ਨੇ, ਯਕੀਨਨ ਤੈਨੂੰ ਵੀ ਸਜਣਾ ਤੋਰੇ ਖਾ ਰਹੇ ਨੇ। ਸਿਆਣਾ ਤੋਂ ਸਮਝਾਵੇ, ਸਿਆਣਾ ਤੋਂ ਸਮਝਾਵੇ ਕਿ ਤੈਨੂੰ ਵੀ ਅਕਲ ਆਵੇ, ਜਿਹੜੇ ਕਦਮਾਂ ਨਾਲ ਤੁਰ ਗਿਆ ਸੀ ਉਹਨਾਂ ਕਦਮਾਂ ਨਾ ਮੁੜਿਆ, ਜਿਹੜੇ ਕਦਮਾਂ ਨਾਲ ਤੁਰ ਗਿਆ ਸੀ ਉਹਨਾਂ ਕਦਮਾਂ ਨਾ ਮੁੜਿਆ। ਮੇਰੀ ਸਰਗੰਦ ਸਾਂ ਤੂੰ ਸ਼ੁਰੂ ਮਕਾਂ ਤੂੰ, ਮੇਰੇ ਰੋਗਾਂ ਰੋਗ ਨਾ ਬਣਦੀ ਬੇਸਨਾ, ਮੇਰੀ ਸਰਗੰਦ ਸਾਂ ਤੂੰ ਸ਼ੁਰੂ ਮਕਾਂ ਤੂੰ, ਮੇਰੇ ਰੋਗਾਂ ਨੂੰ ਰੋਗ ਨਾ ਬਣਦੀ ਦੇਸਲਾ ਤੋਈ, ਜਿਹੜੀ ਤੁਮ ਤੇ ਸਵਾਰ ਜਿਹੜੇ, ਤੇਰੀ ਤੁਮ ਤੇ ਸਵਾਰ ਜਿਹੜੇ, ਉਹ ਤੁਮ ਮੈਨੂੰ
ਮਿਲ ਜਾਵੇ ਜਿਹੜੇ ਕਦਮਾਂ ਨਾਲ ਤੁਰ ਗਿਆ ਸੀ, ਉਹਨਾਂ ਕਦਮਾਂ ਮੁੜ ਆਵੇ ਜਿਹੜੇ ਕਦਮਾਂ ਨਾਲ ਤੁਰ ਗਿਆ ਸੀ, ਉਹਨਾਂ ਕਦਮਾਂ ਨਾ ਮੁੜਿਆ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ, ਕੀ ਬਾਤ ਹੈ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਬਹੁਤ ਆਲਾ ਹੈਰੀ ਜੀ, ਔਰ ਅਸੀਂ ਉਡੀਕ ਰੱਖਾਂਗੇ ਕਿ ਤੁਸੀਂ ਏਦਾਂ ਹਾਜ਼ਰੀ ਹੈ ਜਿਹੜੀ ਉਹ ਲਵਾਉਂਦੇ ਰਹੋਗੇ ਔਰ ਆਪਣੀ ਥਾਂ ਪੱਕੀ ਕਰੋਗੇ ਇਸ ਪ੍ਰੋਗਰਾਮ 'ਚ। ਹਾਂਜੀ ਹਾਂਜੀ, ਜ਼ਰੂਰ, ਕੋਸ਼ਿਸ਼ ਇਹੀ ਹੈ ਜੀ, ਆਪਾਂ ਕਰਾਂਗੇ। ਤੇ ਬਹੁਤ ਬਹੁਤ ਧੰਨਵਾਦ, ਤੁਸੀਂ ਐਕਸੈਪਟ ਕੀਤੀ ਕਾਲ, ਬੜੀ ਥੈਂਕਫੁਲ। ਸਿਰ ਮੱਥੇ, ਤੁਹਾਡਾ ਆਪਣਾ ਪ੍ਰੋਗਰਾਮ, ਤੁਹਾਡਾ ਆਪਣਾ ਰੇਡੀਓ ਜੀ। ਥੈਂਕ ਯੂ ਸੋ ਮਚ ਵੀ ਹੈਰੀ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਕੀ ਬਾਤ ਹੈ, ਕੀ ਬਾਤ ਪ੍ਰੋਫੈਸਰ ਸਾਹਿਬ ਜੀ। ਤੇ ਬਹੁਤ ਖੂਬ ਜੀ। ਅੱਗੇ ਵਧਾਂਗੇ ਜੀ, ਸਾਡੇ ਨਾਲ ਜੁੜ ਚੁੱਕੀਆਂ ਨੇ ਐਲਏ ਤੋਂ ਪਰਮਜੀਤ ਕੌਰ ਜੀ। ਪਰਮਜੀਤ ਕੌਰ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਸਵਾਗਤ ਆਪ ਜੀ ਦਾ। ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਪ੍ਰੋਫੈਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਆਪ ਜੀ ਦਾ ਬਹੁਤ ਸਾਰੇ ਕਵੀ ਜਨਾਂ ਨੂੰ ਲੱਖ ਵਧਾਈ, ਕਿਉਂਕਿ ਮੈਂ ਛੱਡ ਗਈ ਸੀ ਕਈ ਪ੍ਰੋਗਰਾਮ ਵਿੱਚੋਂ, ਤੇ ਸਭ ਨੂੰ ਬਹੁਤ ਬਹੁਤ ਮੁਬਾਰਕ ਹੋਵੇ। ਨਵਾਂ ਸਾਲ ਸਭ ਦਾ ਸੁੱਖਾਂ ਭਰਾ ਆਵੇ ਜੀ। ਨਵੇਂ ਸਾਲ ਦੇ ਪਹਿਲੇ ਕਵੀ ਦਰਬਾਰ 'ਚ ਸਵਾਗਤ ਹੈ ਤੁਹਾਡਾ ਪਰਮਜੀਤ ਕੌਰ ਜੀ, ਔਰ ਅਸੀਂ ਤੁਹਾਨੂੰ ਮਿਸ ਕਰਦੇ ਰਹੇ, ਅਸੀਂ ਪ੍ਰੋਗਰਾਮ 'ਚ ਕਮੀ ਮਹਿਸੂਸ ਕਰਦੇ ਰਹੇ ਤੁਹਾਡੇ। ਜੀ ਆਇਆਂ ਨੂੰ ਵਿਹੜੇ 'ਚ ਮੁੜ ਕੇ। ਬਹੁਤ ਧੰਨਵਾਦ ਹੈ ਮਲਿਕ ਸਾਹਿਬ। ਮੈਂ ਅੱਜ ਜੋ ਸੁਣਾਉਣ ਜਾ ਰਹੀ ਹਾਂ ਜੀ, ਸਾਡੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੀ 52 ਕਵੀ ਸੀ, ਤੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਵੀ ਉਨੇ ਕਵੀ ਸੀ। ਆਹਾ ਆਹਾ, ਘੱਟ ਨਹੀਂ। ਤੇ ਮੈਂ ਉਹਨਾਂ ਕਵੀਆਂ ਦਾ ਜਿਹੜਾ ਲਿਖਿਆ ਹੋਇਆ ਸੀ, ਇੱਕ ਬਹੁਤ ਵੱਡਾ ਇੱਕ ਸੰਗ੍ਰਹਿ ਤਿਆਰ ਕੀਤਾ ਗਿਆ ਸੀ, ਜਿਸਦਾ ਨਾਂ ਸੀ ਵਿਦਿਆਧਰ। ਆਏ ਹਾਏ। ਪਰ ਬਦਨਸੀਬੀ ਇਹ ਸੀ ਵੀ ਜੋ ਅਸੀਂ ਦਿਨ ਮਨਾਉਂਦੇ ਆਏ ਆ, ਜੋ ਸਰਸਾ ਦਾ ਵਿਛੋੜਾ ਸੀਗਾ, ਉਸ ਸਤਵੇਂ ਜਿਹੜਾ ਉਹ ਇਤਿਹਾਸ ਸੀ ਸਤਲੁਜ ਦੇ ਵਿੱਚ, ਜਾਨੀ ਕਿ ਉਹ ਰੁੜਿਆ, ਕੁਛ ਲੱਭਿਆ, ਕੁਛ ਹੈ ਸੀ, ਕੁਛ ਜਿਹਦੇ ਤੋਂ ਸਭ ਤੋਂ ਜ਼ਿਆਦਾ ਵਾਰਾ ਭਾਈ ਗੁਰਦਾਸ ਜੀ ਦੀਆਂ ਜਿਹੜੀਆਂ ਹੈਗੀਆਂ ਨੇ। ਮੈਂ ਕਵਿਤਾ ਨੂੰ ਉਹ ਜਿਹੜੇ 52 ਕਵੀਆਂ ਦੇ ਨਾਂ ਨੇ ਉਹ ਕਵਿਤਾ ਚ ਪਰੋਣ ਦੀ ਕੋਸ਼ਿਸ਼ ਕਰ ਰਹੀ ਹਾਂ। ਥੋੜਾ ਜਿਹਾ ਸਮਾਂ ਲਾਂਗੇ। ਓਕੇ ਜੀ, ਤੁਸੀਂ ਖੁੱਲਾ ਟਾਈਮ ਲੈ ਸਕਦੇ ਜੀ। ਇਹ ਸਾਰੇ ਕਵੀ ਬਾਜਾਂ ਵਾਲੇ ਦੇ ਦਾਸ ਜੀ, ਇਹ ਸਾਰੇ ਕਵੀ ਬਾਜਾਂ ਵਾਲੇ ਦੇ ਨਾਲ ਜੀ, ਇਹ ਸਾਰੇ ਕਵੀ ਬਾਜਾਂ ਵਾਲੇ ਦੇ ਦਾਸ ਜੀ, ਇਹ ਸਾਰੇ ਕਵੀ ਬਾਜਾਂ ਵਾਲੇ ਦੇ ਨਾਲ ਜੀ। ਇਹਨਾਂ ਸਭ ਕਵੀਆਂ ਦਾ ਸਰਸਾ ਚ ਰੁੜਿਆ ਇਤਿਹਾਸ ਜੀ, ਇਹ ਸਾਰੇ ਕਵੀ ਉਦੇ ਰਤੀ ਰਾਏ, ਅੰਮ੍ਰਿਤ ਰਾਏ, ਆਲੂ ਆਸ਼ਾ ਸਿੰਘ ਬੇਲਮ ਬਾਲਮ, ਉਦੇ ਰਾਏ ਰਤੀ ਰਾਏ, ਅੰਮ੍ਰਿਤ ਰਾਏ, ਆਲੂ ਆਸ਼ਾ ਸਿੰਘ ਬਾਲਮ, ਇਹ ਸਾਰੇ ਕਵੀ ਬਾਜਾਂ ਵਾਲੇ ਦੇ ਦਾਸ ਜੀ, ਇਹ ਸਾਰੇ ਕਵੀ ਬਾਜਾਂ ਵਾਲੇ ਦੇ ਨਾਲ ਜੀ। ਇਹਨਾਂ ਸਾਰਿਆਂ ਦਾ ਸਰਸਾ ਚ ਰੁੜਿਆ ਇਤਿਹਾਸ ਜੀ। ਈਸ਼ਵਰ ਦਾਸ, ਸੁਖਦੇਵ ਸਿੰਘ, ਸੁੱਖਾ ਸਿੰਘ, ਸੁਖੀਆ ਸੁਦਾਮਾ, ਸੈਨਾਪਤ श्याम जी, हीर हुसैन अली, हंस राय कालू, कुबरेश खान चंद गनिया जी, ये सारे कवि बाजा वाले दे दास जी, ये सारे कवि बाजा वाले दे नाल जी। ਇਹਨਾਂ ਸਾਰਿਆਂ ਦਾ ਸਰਸਾ
सरसा च रुड़िया इतिहास जी। गुरदास राय गोपाल चंदन चंदा जमाल दहकन धर्म सिंह धन्ना सिंह ध्यान सिंह नानू नहचल दास निहाल चंद नंद सिंह नंद लाल पिंडी दास वल्लभ बल्लो बुद्धि चंद जी। हुई ये सारे कवि बाजा वाले बेदास जी। ये सारे कवि बाजा वाले दे नाल जी। इना सारे सर सच रुड़िया इतिहास जी। बुलंद बट बड़ी लाल मदन मदन सिंह मदन गिर मूल मान दास माला सिंह मंग राम रवल रोशन सिंह मक्खन सिंह सारे नाल मुंजा हो गए ना जी। ये सारे कवि बाजा वाले दे दास जी। ये सारे कवि बाजा वाले दे नाल जी। ये सारे कवि बाजा वाले दे दास जी। ये सारे कवि बाजा वाले दे नाल जी। इना सारे आदा सर सच रुड़िया इतिहास जी। प्रोफेसर साहब ये 52 कवि ਜਿਹੜੇ ਨੇ ਇਹਨਾਂ ਦੇ ਨਾਮ ਸੋਹਣ ਸਿੰਘ ਸੀਤਲ ਜੀ ਨੇ ਬੜੀ ਖੋਜ ਕਰਕੇ ਲੱਭ ਕੇ ਆਪਣੀ ਪੁਸਤਕ ਦੇ ਵਿੱਚ ਲਿਖੇ ਨੇ। ਔਰ ਇੱਕ ਹੋਰ ਬਹੁਤ ਧੰਨਵਾਦ। ਇੱਕ ਹੋਰ ਰਾਈਟਰ ਹੋਏ ਨੇ ਉਹਨਾਂ ਨੇ ਵੀ ਕਲਗੀਧਰ ਪਿਤਾ ਜੀ ਦੀ ਇੱਕ ਕਿਤਾਬ ਲਿਖੀ ਹੈ ਤੇ ਉਹਦਾ ਮੈਂ ਨਾਮ ਵਿਸਰ ਗਿਆ ਹੋਇਆ ਪਰ ਮੈਂ ਪੜ੍ਹੀ ਹੈ ਸਾਰੀ। ਉਹਦੇ ਚ ਵੀ ਇਹ 52 ਕਵੀਆਂ ਦੇ ਸੇਮ ਟੂ ਸੇਮ ਇਹ ਨਾਂ ਉਹਨਾਂ ਨੇ ਆਪਣੇ ਲਿਖਤ ਵਿੱਚ ਲਿਖੇ ਨੇ। ਵਾਹ ਬੱਚਦਾ ਸੁੰਦਰ ਗੁਰੂ ਸਾਹਿਬ ਜੀ ਦੇ ਸਾਰੇ ਕਵੀਆਂ ਦਾ ਸੁੰਦਰ ਵੇਰਵਾ ਦਿੱਤਾ ਹੈ। ਬਹੁਤ ਬਹੁਤ ਧੰਨਵਾਦ। ਔਰ YouTube ਰਾਹੀਂ ਜਸਪਾਲ ਸਿੰਘ ਵਿਰਕ ਜੀ ਨੇ ਜਿਹੜੇ ਉਹ ਪਰਮਜੀਤ ਕੌਰ ਹੋਣਾ ਤੱਕ ਬਹੁਤ ਸਾਰੀ ਦਾਦ ਭੇਜ ਰਹੇ ਨੇ, ਬਹੁਤ ਸਲਾਣਾ ਭੇਜ ਰਹੇ ਨੇ, ਬਹੁਤ ਸ਼ਾਬਾਸ਼ੀ ਭੇਜ ਰਹੇ ਨੇ। ਬਹੁਤ ਧੰਨਵਾਦ ਜੀ ਉਹਨਾਂ ਦਾ, ਸਾਰੇ ਸਰੋਤਿਆਂ ਦਾ ਬਹੁਤ ਧੰਨਵਾਦ ਹੈ ਜੋ ਪਿਆਰ ਨਾਲ ਸੁਣਦੇ ਨੇ। ਪੰਜਾਬੀ ਰੇਡੀਓ US ਦਾ ਬਹੁਤ ਬਹੁਤ ਧੰਨਵਾਦ ਹੈ ਜੋ ਸਮਾਂ ਦਿੰਦੇ ਨੇ। ਓਕੇ, ਬੜੀ ਮਿਹਰਬਾਨੀ, ਬੜੀ ਮਿਹਰਬਾਨੀ। ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਸਨ ਜੀ ਪਰਮਜੀਤ ਕੌਰ ਜੀ ਔਰ ਬਹੁਤ ਸ਼ਾਨਦਾਰ ਬਹੁਤ ਸੋਹਣੀ ਕਹਿ ਲਓ ਕਿ ਰਚਨਾ ਪੇਸ਼ ਕੀਤੀ ਉਹਨਾਂ ਨੇ। ਪ੍ਰੋਫੈਸਰ ਸਾਹਿਬ ਸਮਾਂ ਹੈ ਕਿ ਮੈਂ ਇੱਕ ਹੋਰ ਕਮਰਸ਼ੀਅਲ ਬ੍ਰੇਕ ਹੈ ਜਿਹੜੀ ਉਹਦੇ ਵੱਲ ਜਾਣਾ ਹੈ। 5 ਵਜੇ ਵਾਲੀ ਬ੍ਰੇਕ ਹੈ ਜਿਹੜੀ ਜਿਹਨੂੰ ਕਿ ਅਸੀਂ ਥੋੜਾ ਜਿਹਾ ਜ਼ਰਾ ਲੇਟ ਹੀ ਕਰ ਬੈਠੇ ਹਾਂ। ਇਸ ਬ੍ਰੇਕ ਤੋਂ ਬਾਅਦ ਆ ਕੇ ਬਾਕੀ ਜਿਹੜੇ ਸਾਡੇ ਸਹਿਯੋਗੀ ਨੇ ਉਹਨਾਂ ਨਾਲ ਸਾਂਝ ਬਣਾਵਾਂਗੇ। ਜਾਣ ਤੋਂ ਪਹਿਲਾਂ ਇਹੀ ਕਹਿੰਦਾ ਜਾਵਾਂਗਾ ਕਿ ਆਓ ਆ ਕੇ ਸਾਂਝ ਬਣਾਓ। ਟੈਲੀਫੋਨ ਨੰਬਰ ਹੈ ਜੀ 408 272 5200 4082725200। ਕਵੀ ਦਰਬਾਰ 'ਚ ਜਿਹਨੂੰ ਕਹਿੰਦੇ ਨੇ ਕਿ ਮਹਿਫਿਲ ਸੱਜੀ ਹੈ ਔਰ ਉਡੀਕ 'ਚ ਅਗਰ ਕੋਈ ਘਾਟਾ ਹੈ ਤੇ ਉਹ ਸਿਰਫ ਤੁਹਾਡਾ ਹੈ। ਆਓ ਇਸ ਘਾਟੇ ਨੂੰ ਪੂਰਾ ਕਰੋ ਨੰਬਰ ਡਾਇਲ ਕਰਕੇ, ਕਿਉਂਕਿ ਹੁਣ ਪ੍ਰੋਗਰਾਮ ਦਾ ਸਮਾਂ ਜਿਹੜਾ ਉੱਪਰ ਲਾ ਕੇ ਉੱਡ ਜਾਣਾ। ਪ੍ਰੋਫੈਸਰ ਸਾਹਿਬ ਇੱਕ ਕਮਰਸ਼ੀਅਲ ਬ੍ਰੇਕ ਦੀ ਬੇਨਤੀ ਕਰਨਾ ਜੀ। ਜ਼ਰੂਰ ਜੀ, ਜ਼ਰੂਰ ਜੀ, ਬਹੁਤ ਧੰਨਵਾਦ ਜੀ। ਸਰੋਤਿਓ ਜੁੜੇ ਰਹਿਣਾ ਪੰਜਾਬੀ ਰੇਡੀਓ USA ਦੇ ਨਾਲ। ਮਿਲਨੇ ਆ ਇਸ ਬ੍ਰੇਕ ਤੋਂ ਬਾਅਦ।
ਜੀ ਬਿਲਕੁਲ, ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA 24 ਘੰਟੇ ਚੱਲਣ ਵਾਲਾ ਤੁਹਾਡਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ, ਜਿੱਥੋਂ ਇਸ ਵੇਲੇ ਤੁਸੀਂ ਹਫਤਾਵਾਰ ਪ੍ਰੋਗਰਾਮ ਸੁਣ ਰਹੇ ਜੇ ਕਵੀ ਦਰਬਾਰ। ਪ੍ਰੋਗਰਾਮ ਕਵੀ ਦਰਬਾਰ 'ਚ ਇਹ ਆਵਾਜ਼ ਹੈ ਤੁਹਾਡੇ ਪ੍ਰੈਜ਼ੈਂਟਰ, ਤੁਹਾਡੇ ਮੇਜ਼ਬਾਨ ਮਸੂਦ ਮੱਲੀ ਦੀ, ਔਰ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ। ਪ੍ਰੋਫੈਸਰ ਸਾਹਿਬ, ਇਸ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਬੜਾ ਨਿੱਘਾ ਜਿਹਾ ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਮਿਹਰਬਾਨੀ ਮੱਲੀ ਸਾਹਿਬ, ਧੰਨਵਾਦ ਜੀ ਤੁਹਾਡਾ। ਔਰ ਸਰੋਤਿਓ, ਡਾਇਲ ਕਰੋ 408 272 5200 4082725200। ਵਕਤ ਪਰ ਲਾ ਕੇ ਤੇ ਉੱਡ ਰਿਹਾ, ਸਮਾਂ ਬਿਲਕੁਲ ਥੋੜਾ ਹੈ, 2 ਬ੍ਰੇਕਾਂ ਨੇ। ਮੈਂ ਚਾਹਨਾ ਕਿ ਇਹਦੇ ਵਿੱਚ ਹੀ ਆਪ ਸਭ ਨੂੰ ਮੌਕਾ ਲੱਭੇ ਕਿਸੇ ਸੋਹਣੀ ਜੀ ਰਚਨਾ ਦੇ ਨਾਲ, ਕਿਸੇ ਕਵਿਤਾ, ਗਜ਼ਲ, ਨਜ਼ਮ, ਸ਼ੇਰ, ਬੋਲੀ, ਗੀਤ ਦੇ ਨਾਲ ਆਓ ਔਰ ਇਸ ਪ੍ਰੋਗਰਾਮ ਦਾ ਸ਼ਿੰਗਾਰ ਹੈ ਜਿਹੜਾ ਉਹ ਬਣੋ। ਸਾਨੂੰ ਇਸ ਵੇਲੇ YouTube ਤੇ ਵੇਖ ਰਹੇ ਸਾਡੇ ਸਰੋਤੇ ਨੇ ਜਿਹੜੇ, ਉਹਨਾਂ ਦੇ ਵਿੱਚੋਂ ਮੋਹਨ ਲਾਲ ਜੀ ਨੇ ਜਿਹੜੇ, ਉਹ ਵੀ ਪ੍ਰੋਗਰਾਮ ਨੂੰ ਪਸੰਦ ਕਰਨ ਦਾ ਮੈਸੇਜ ਜਿਹੜਾ ਉਹ ਪ੍ਰੋਫੈਸਰ ਸਾਹਿਬ ਭੇਜ ਰਹੇ ਨੇ। ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਪੰਜਾਬੀ ਰੇਡੀਓ ਵੱਲੋਂ। ਜੀ, ਪੰਜਾਬੀ ਰੇਡੀਓ USA ਦਾ ਪ੍ਰੋਗਰਾਮ ਕਵੀ ਦਰਬਾਰ ਹੈ ਜਿਹੜਾ, ਇਹ ਜੀ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੇ ਹੀ ਨਹੀਂ, ਸਗੋਂ ਸਾਡੇ ਪੰਜਾਬੀ ਰੇਡੀਓ USA ਦੇ ਅਫੀਸ਼ੀਅਲ ਫੇਸਬੁੱਕ ਔਰ YouTube ਤੇ ਵੀ ਸਿੱਧਾ ਪ੍ਰਸਾਰਿਤ ਕੀਤਾ ਜਾ ਰਿਹਾ, ਜਿੱਥੇ ਜਾ ਕੇ ਤੁਸੀਂ ਵੇਖ ਵੀ ਸਕਦੇ ਜੇ। ਪ੍ਰੋਗਰਾਮ 'ਚ ਅੱਗੇ ਵਧਾਂਗੇ ਜੀ। ਸਾਡੇ ਰੇਡੀਓ ਸਟੇਸ਼ਨ ਦੀ ਕਹਿ ਲਵੋ ਕਿ ਬੁਲਬੁਲ ਔਰ ਸਾਡੇ ਬੜੀ ਹੀ ਬੀਬੇ ਬੜੀਆਂ ਭੈਣਾਂ ਤਰ੍ਹਾਂ, ਮੇਰੀ ਮੁਰਾਦ ਹੈ ਰਾਣੀ ਕਾਲੂ ਜੀ ਤੋਂ। ਪ੍ਰੋਫੈਸਰ ਸਾਹਿਬ ਉਹ ਆਈਆਂ ਨੇ। ਰਾਣੀ ਜੀ, ਮੇਰੇ ਵੱਲੋਂ ਜੀ ਆਇਆਂ ਨੂੰ, ਸਵਾਗਤ ਤੁਹਾਡਾ। ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਸਭ ਤੋਂ ਪਹਿਲਾਂ ਤਾਂ ਮਸੂਦ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਇਸ ਵੇਲੇ ਜਿੰਨੇ ਵੀ ਸਾਡੇ ਸਰੋਤੇ ਦੇਖ ਰਹੇ ਆ, ਸੁਣ ਰਹੇ ਆ, ਉਹਨਾਂ ਸਾਰਿਆਂ ਨੂੰ ਵੀ ਰਾਣੀ ਕਾਲੋਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਵੱਲੋਂ ਸਤਿ ਸ਼੍ਰੀ ਅਕਾਲ ਰਾਣੀ ਜੀ, ਜੀ ਆਇਆਂ ਨੂੰ। ਜੀ ਪ੍ਰੋਫੈਸਰ ਸਾਹਿਬ। ਰਾਣੀ ਕਾਲੋ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ। ਜੀ ਆਇਆਂ ਰਾਣੀ ਕਾਲੋ ਜੀ, ਕੀ ਸੁਣਾ? ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ, ਤੁਹਾਨੂੰ ਵੀ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇੱਕ ਧਾਰਮਿਕ ਗੀਤ ਦੀ ਮੈਂ ਸਾਂਝ ਪਾਉਣੀ ਹੈ ਜੀ ਤੁਹਾਡੇ ਨਾਲ। ਜ਼ਰੂਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਚੰਨ ਚਮਕੇ ਤਾਂ ਮੱਥਾ ਪਿਆ ਦਮ ਕੇ, ਚੰਨ ਚਮਕੇ ਤਾਂ ਮੱਥਾ ਪਿਆ ਦਮ ਕੇ, ਅੱਜ ਪਟਨੇ ਸ਼ਹਿਰ ਰਸ਼ਨਾਈਆਂ, ਮਾਤਾ ਗੁਜਰੀ ਨੂੰ ਦਿਓ ਨੀ ਵਧਾਈਆਂ, ਮਾਤਾ ਗੁਜਰੀ ਨੂੰ ਦਿਓ ਨੀ ਵਧਾਈਆਂ। ਨੌਵੇਂ ਪਿਤਾ ਲਾਲ ਉੱਤੋਂ ਲਾਲ ਪਏ ਬਾਰ ਦੇ, ਨੇਕੀਆਂ ਦੀ ਬਾਵਗੀ ਵਿੱਚ ਸੰਸਾਰ ਦੇ, ਅੱਜ ਪਟਨੇ ਸ਼ਹਿਰ ਉੱਠੀ ਖੁਸ਼ੀ ਦੀ ਲਹਿਰ, ਫੁੱਲ ਪੱਤੀਆਂ ਅੰਬਰ ਵਰਸਾਈਆਂ, ਮਾਤਾ ਗੁਜਰੀ ਨੂੰ ਦਿਓ ਨੀ ਵਧਾਈਆਂ, ਮਾਤਾ ਗੁਜਰੀ ਨੂੰ ਦਿਓ ਨੀ ਵਧਾਈਆਂ। ਡਰ ਦੇਣ ਵਾਲਿਆਂ ਦਾ ਡੇਰਾ ਦੂਰ ਹੋ ਗਿਆ, ਅੱਖ ਪੁੱਟੀ ਚੰਨ ਨੇ ਹਨੇਰਾ ਦੂਰ ਹੋ ਗਿਆ, ਪੀੜ ਦਿਲਾਂ ਦੀ ਹਰਨ ਨਾਲੇ ਸਜਦੇ ਕਰਨ, ਉਹਦੇ ਦਰ ਤੇ ਚਕੋਰਾਂ ਆਈਆਂ, ਮਾਤਾ ਗੁਜਰੀ ਨੂੰ ਦਿਓ ਨੀ ਵਧਾਈਆਂ, ਮਾਤਾ ਗੁਜਰੀ ਨੂੰ ਦਿਓ ਨੀ ਵਧਾਈਆਂ। ਖੰਮੀਆਂ ਦੀ ਥਾਂ ਉਹਨੇ ਪੁੱਤਾਂ ਦੀਆਂ ਹੱਡੀਆਂ, ਸਿੱਖੀ ਦੇ ਮਹੱਲ ਥੱਲੇ ਚਾਈ ਚਾਈ ਗੱਡੀਆਂ, ਦੇਸ਼ ਦੁੱਖਾਂ ਦਾ ਸੀ ਮਾਰਾ ਉਹਨੇ ਦੇ ਕੇ ਸਹਾਰਾ, ਗਊਆਂ ਛੁਰੀਆਂ ਦੇ ਹੇਠੋਂ ਛੜਾਈਆਂ, ਮਾਤਾ ਗੁਜਰੀ ਨੂੰ ਦੇ ਨੀ ਵਧਾਈਆਂ, ਮਾਤਾ ਗੁਜਰੀ ਨੂੰ ਦੇ ਨੀ ਵਧਾਈਆਂ। ਗੁਜਰੀ ਦੇ ਚੰਨਾ ਤੇਰੇ ਜਿਹਾ ਕੋਈ ਲਾਲ ਨਾ, ਸਾਰੇ ਜੱਗ ਵਿੱਚੋਂ ਤੇਰੀ ਲੱਭਦੀ ਮਿਸਾਲ ਨਾ, ਕੀਤੀ ਵੈਰੀਆਂ ਦੀ ਬਸ ਜੱਗ ਗਾਉਂਦਾ ਸਾਰਾ ਜੱਸ, ਤਾਈਓ ਸਫਰੀ ਨੇ ਸਿਫਤਾਂ ਗਾਈਆਂ, ਮਾਤਾ ਗੁਜਰੀ ਨੂੰ ਦੇ ਨੀ ਵਧਾਈਆਂ, ਮਾਤਾ ਗੁਜਰੀ ਨੂੰ ਦੇ ਨੀ ਵਧਾਈਆਂ। ਚੰਨ ਚਮਕੇ ਤਾਂ ਮੱਥਾ ਪਿਆ ਦਮ ਕੇ, ਅੱਜ ਪਟਨੇ ਸ਼ਹਿਰ ਰਸ਼ਨਾਈਆਂ, ਮਾਤਾ ਗੁਜਰੀ ਨੂੰ ਦਿਓ ਨੀ ਵਧਾਈਆਂ, ਮਾਤਾ ਗੁਜਰੀ ਨੂੰ ਦਿਓ ਨੀ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਆਲਾ ਰਾਣੀ ਕਾਲੂ ਜੀ, ਕੀ ਬਾਤ ਹੈ, ਸ਼ਾਨਦਾਰ। ਰਾਣੀ ਕਾਲੋ ਜੀ, ਬਹੁਤ ਸਫਰੀ ਜੀ ਦੀ ਸੁੰਦਰ ਰਚਨਾ ਤੁਸੀਂ ਸੁਣਾਈ ਹੈ, ਔਰ ਬਹੁਤ ਹੀ ਸੁੰਦਰ ਅੰਦਾਜ਼ ਦੇ ਵਿੱਚ, ਬਹੁਤ ਖੂਬ। ਬਹੁਤ ਬਹੁਤ ਧੰਨਵਾਦ। ਤੇ ਮਸੂਦ ਜੀ, ਆਪਣੇ ਹੁਣੇ ਜਿਹੜਾ ਮੁੰਡਾ ਇੱਕ ਗੀਤ ਗਾ ਕੇ ਗਿਆ ਬੀ ਹੈਰੀ, ਜੀ ਜੀ, ਇਹ ਬੜਾ ਪਿਆਰਾ ਮੁੰਡਾ, ਆਪਣੇ ਸਾਡੇ ਇੱਥੇ ਨਾਲ ਹੀ ਮੰਟੀਕੇ ਦਾ ਮੁੰਡਾ ਇਹ, ਤੇ ਬਹੁਤ ਸੋਹਣੀ ਇਹਦੀ ਆਵਾਜ਼ ਆ, ਤੇ ਮੇਰਾ ਫੇਵਰਟ ਗੀਤ ਇਹਨੇ ਸੁਣਾਇਆ। ਹਾਂਜੀ, ਤੇ ਇਹਨਾਂ ਨੂੰ ਆਪਾਂ ਜ਼ਰੂਰ, ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਹਰੇਕ ਸੈਟਰਡੇ ਹਾਜ਼ਰੀ ਭਰਿਆ ਕਰਨੀ ਆ, ਜੋ ਵੀ ਮਨ ਕਰਦਾ ਵੀ ਸੁਣਾ ਕੇ ਜਾਇਆ ਕਰੂਗਾ।
ਤੇ ਬਹੁਤ ਹੀ ਵਧੀਆ ਮੁੰਡਾ ਜੀ, ਸਿੰਗਰ ਬਹੁਤ ਵਧੀਆ। ਕੋਈ ਸ਼ੱਕ ਨਹੀਂ ਜੀ, ਔਰ ਉਹਨਾਂ ਦੀ ਆਵਾਜ਼ ਨੇ ਇਸ ਸ਼ਾਇਦ ਦੀ ਗਵਾਹੀ ਭਰੀ ਜਿਹੜੇ ਬੋਲ ਤੁਸੀਂ ਬੋਲੇ। ਥੈਂਕ ਯੂ ਰਾਣੀ ਜੀ। ਜੀ 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 ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਸੀਗਾ ਤੁਹਾਡਾ ਵੀ, ਔਰ ਬਹੁਤ ਧੰਨਵਾਦ ਰਾਣੀ ਕਾਲੂ ਜੀ। ਅੱਗੇ ਵਧਨੇ ਆ ਪ੍ਰੋਫੈਸਰ ਸਾਹਿਬ, ਮਿਸ ਅਨਮੋਲ ਸਾਡੇ ਨਾਲ ਜੁੜ ਚੁੱਕੇ ਨੇ। ਮਿਸ ਅਨਮੋਲ ਜੀ, ਮੇਰੇ ਵੱਲੋਂ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਔਰ ਮੈਂ ਰੂਬਰੂ ਕਰਨਾ ਆ ਤੁਹਾਨੂੰ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ, ਕਵੀ ਦਰਬਾਰ ਜੀ ਆਇਆਂ ਜੀ। ਹਾਂਜੀ, ਸਭ ਤੋਂ ਪਹਿਲਾਂ ਤਾਂ ਸਭ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਸਭ ਵੱਲੋਂ ਸਤਿ ਸ੍ਰੀ ਅਕਾਲ। ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਥੋੜਾ ਜਿਹਾ ਟਾਈਮ ਦਿੰਦੇ। ਇਹ ਹੱਕ ਬਣਦਾ ਜੀ ਤੁਹਾਡਾ, ਤੁਸੀਂ ਲੈ ਸਕਦੇ ਜੀ, ਤੁਸੀਂ ਜਮ ਆਓ, ਤੁਹਾਡਾ ਪ੍ਰੋਗਰਾਮ ਹੈ। ਤੇ ਅੱਜ ਮੈਂ ਛੋਟਾ ਜਿਹਾ ਇੱਕ ਪੰਜਾਬੀ ਸੌਂਗ ਗਾਉਂਗੀ ਤੇ ਤੁਹਾਡੇ ਪਾਕਿਸਤਾਨ ਦੀ ਬਹੁਤ ਹੀ ਉੱਘੀ ਗਾਇਕਾ ਹੋਈ ਹੈ, ਤੁਸੀਂ ਪਛਾਣ ਜਾਣਾ ਹੈ ਉਹਦਾ ਸੌਂਗ। ਹਾਂਜੀ, ਸ਼ੁਰੂ ਕਰਨ ਲੱਗੀ ਹਾਂ ਜੀ। ਇਰਸ਼ਾਦ ਜੀ। ਮਾਏ ਨੀ ਮਾਏ ਸਾਡੇ ਪਿੰਡ ਵਿੱਚ ਮਾਏ ਨੀ ਮਾਏ ਸਾਡੇ मिस अनमोल जी, मैं माफी चाहना, लेकिन थोड़ा जिहा जरा अगर माइक तो दूर होके बोलो ना तो वाइब्रेशन नहीं आएगी। कुछ ना बोली तकदी रही मैं, ओनू तकदी रही मैं, कुछ ना बोली तकदी रही मैं, तिखिया सावा शोर मचाया, दिल सीने विच डकदी रही ने, भुल नहीं सकदा शब्द इश्क दा, ऐसा उस पढ़ाया है। माए नी माए साडे पिंड विच रांझण जोगी आया है, कन विच मुंदरा पाके ओनी प्यार दा अलख जगाया है। माए नी माए साडे पिंड विच रांझण जोगी आया है, जोगी पंछी ते परदेसी एक था टिक के रह नहीं सकदे, जोगी पंछी ते परदेसी एक था टिक के रह नहीं सकदे, रोज ठिकाना बदलण वाले एक दे हो के रह नहीं सकदे, हो दियां सोचां दिल कमरे नूं गुजड़ा दे विच पाया है। माए नी माए साडे पिंड विच रांझण जोगी आया है, कन विच मुंदरा
पाके यूनी प्यार दा अलख जगाया है माए नी माए साडे पिंड विच रांझण जोगी आया है। हाँ जी, वाह जी वाह, वाह जी वाह, क्या बात है मिस अनमोल जी। थैंक यू जी। और बहुत सारी दात भेजी है तुहाडे वास्ते फेसबुक राही रानी कालू जी ने। थैंक यू जी। बहुत धन्यवाद ਤੁਹਾਡਾ। ਪ੍ਰੋਫੈਸਰ ਸਾਹਿਬ ਅੱਗੇ ਵਧਾਂਗੇ। ਸਾਡੇ ਨਾਲ ਇਸ ਵੇਲੇ ਟੈਲੀਫੋਨ ਲਾਈਨ ਤੇ ਜੁੜ ਚੁੱਕੇ ਨੇ ਸੁਰਿੰਦਰ ਸਿੰਘ ਸ਼ੇਰਗਿੱਲ ਜੀ। ਮੇਰੇ ਵੱਲੋਂ ਸੁਰਿੰਦਰ ਸਿੰਘ ਸ਼ੇਰਗਿੱਲ ਜੀ ਆਪ ਜੀ ਨੂੰ ਜੀ ਆਇਆਂ ਨੂੰ, ਸਵਾਗਤ ਤੁਹਾਡਾ। ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ। ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਸ਼ੇਰਗਿੱਲ ਸਾਹਿਬ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਵੀ ਦਰਬਾਰ ਚ। ਜੀ ਆਇਆਂ ਸ਼ੇਰਗਿੱਲ ਸਾਹਿਬ, ਕੀ ਸੁਣਾ ਰਹੇ ਹੋ ਅੱਜ? ਹਾਂਜੀ ਮੱਲੀ ਸਾਹਿਬ, ਪ੍ਰੋਫੈਸਰ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਭ ਵੱਲੋਂ ਸਤਿ ਸ੍ਰੀ ਅਕਾਲ ਜੀ। ਪ੍ਰੋਫੈਸਰ ਸਾਹਿਬ, ਮਾਘੀ ਆ ਰਹੀ ਆ ਤੇ ਜਿਸ ਵੇਲੇ ਮਹਾਂਸੋਂ ਫੱਟੜ ਹੋਇਆ ਪਿਆ ਫਹਿਕਦਾ ਆ ਤੇ ਸੱਚੇ ਪਾਤਸ਼ਾਹ ਨੇ ਆ ਕੇ ਪੱਟ ਤੇ ਸਿਰ ਰੱਖਿਆ ਤੇ ਪੁੱਛਦੇ ਮਹਾਂਸੋਂ ਨੂੰ, ਮਹਾਂਸਿਆ ਦੱਸ ਕੀ ਮੰਗਿਆ ਤੇਰੀ? ਤਾਂ ਫਿਰ ਮਹਾਂ ਸਿੰਘ ਦੱਸਦਾ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ, ਤੇ ਮੈਂ ਜਿਹੜਾ ਉਹ ਪੱਤਰ ਜਿਹਾ ਦਿਆ ਸੀ ਉਹ ਪਾੜ ਦਿਓ ਜੀ। ਤੇ ਆਖਰੀ ਵੇਲੇ ਦੀ ਗੱਲਬਾਤ ਆ ਜੀ। ਬੇਦਾਵਾ ਸਿੱਖ ਆਪਣੇ ਪੁਰਾਣੇ ਮਰ ਜੀਵੜੇ ਦੀ, ਸੁਣੋ ਬਿੰਦਿਆਂ ਨਾਲ ਜ਼ਖਮਾਂ ਪੀੜੇ ਦੀ, ਭੁੱਲ ਕੀਤੀ ਹੋਈ ਅੰਦਲੇ ਜਾਂ ਕੀੜੇ ਦੀ, ਮਾਫ ਕਰ ਦੇਵੋ ਜਿਗਰੇ ਪਹਾੜ ਦਿਓ, ਪੁੱਠੇ ਹੋ ਤਾਂ ਅੱਖਾਂ ਸਾਹਮਣੇ ਹੱਥੀਂ ਕਾਗਜ਼ ਬਦਾਵੇ ਵਾਲਾ ਪਾੜ ਦਿਓ, ਆਪ ਭੰਨਣ ਘਾੜਨ ਸਮਰੱਥ ਜੀ, ਰੋਕੋ ਨਰਕਾਂ ਚ ਪੈਣੋਂ ਦੇ ਕੇ ਹੱਥ ਜੀ, ਲਹੂ ਘੱਟ ਵਿੱਚ ਹਾਂ ਮੈਂ ਲੱਥ ਪੱਥ ਜੀ, ਰੂਹ ਤੇ ਲੱਗੀ ਮਿੱਟੀ ਉਗਣਾ ਦੀ ਝਾੜ ਦਿਓ, ਪੁੱਠੇ ਹੋ ਤਾਂ ਅੱਖਾਂ ਸਾਹਮਣੇ ਹੱਥੀਂ ਕਾਗਜ਼ ਬਦਾਵੇ ਵਾਲਾ ਪਾੜ ਦਿਓ, ਉਹ ਫਲ ਟੁੱਟੇ ਮੋੜ ਲਾਓ ਨਾਲ ਡਾਲੀ ਦੇ, ਸਿੰਘ ਗਿਣਤੀ ਚ ਹਾਂ ਕਰੀਬ 40 ਦੇ, ਸੋਨਾ ਪਿਆ ਵਿੱਚ ਪਿੰਗਲਿਆ ਕੋਠਾਲੀ ਦੇ, ਗਹਿਣੇ ਘਾੜ ਕੰਡੇ ਸਿੱਖੀ ਦੇ ਤਿਹਾੜ ਦਿਓ, ਟੁੱਟੇ ਹੋ ਤਾਂ ਅੱਖਾਂ ਸਾਹਮਣੇ ਹੱਥੀਂ ਕਾਗਜ਼ ਬਦਾਵੇ ਵਾਲਾ ਪਾੜ ਦਿਓ, ਪਾਵਾਂ ਸਾਰੇ ਸਿੰਘਾਂ ਬਾਤੇ ਸਵਾਲ ਮੈਂ, ਮਹਾ ਸਿੰਘ ਨਾਲ ਜ਼ਖਮਾਂ ਨਢਾਲ ਮੈਂ, ਤੇਰਾ ਡੂੰਘਾ ਵਿੱਚ ਡਿੱਗਿਆ ਪਤਾਲ ਮੈਂ, ਚੁੱਕ ਪਿੰਗਲਾ ਪਹਾੜ ਤੇ ਚਾੜ ਦਿਓ, ਟੁੱਟੇ ਹੋ ਤਾਂ ਅੱਖਾਂ ਸਾਹਮਣੇ ਹੱਥੀਂ ਕਾਗਜ਼ ਬਦਾਵੇ ਵਾਲਾ ਪਾੜ ਦਿਓ, ਗਿਆ ਸੁੱਖਾਂ ਸੰਸਾਰੀਆਂ ਤੇ ਰੀਝ ਮੈਂ, ਤੁਹਾਡੇ ਅੱਗੇ ਕਰਾਂ ਤਰ ਲੈ ਨਚੀਜ ਮੈਂ, ਬੈਠਾ ਕੁਚਲਿਆਂ ਦਾ ਖੇਤ ਜਿਹੜਾ ਬੀਜ ਮੈਂ, ਪਹਿਲਾਂ ਪੱਕਣ ਤੋਂ ਫਸਲ ਉਜਾੜ ਦਿਓ, ਟੁੱਟੇ ਹੋ ਤਾਂ ਅੱਖਾਂ ਸਾਹਮਣੇ ਹੱਥੀਂ ਕਾਗਜ਼ ਬਦਾਵੇ ਵਾਲਾ ਪਾੜ ਦਿਓ, ਓਏ ਰਾਲ ਹੋ ਰਹੇ ਨੇ 40 ਸਿੰਘਾਂ ਨਾਲ ਮੈਂ, ਬਾਲ ਚਰਬੀ ਦੀ ਚੱਲਿਆ ਮਸਾਲ ਮੈਂ, ਅੱਧਾ ਅੱਖਾਂ ਤੋਂ ਅੰਧਾ ਅੱਖਾਂ ਤੋਂ ਰਿਹਾ ਪੰਧ ਭਾਲ ਮੈਂ, ਮੀਟੇ ਜਨਮਾਂ ਦੇ ਨੇਰਤ ਉਗਾੜ ਦਿਓ, ਮੀਟੇ ਜਨਮਾਂ ਦੇ ਨੇਤਰ ਉਗਾੜ ਦਿਓ, ਟੁੱਟੇ ਹੋ ਤਾਂ ਅੱਖਾਂ ਸਾਹਮਣੇ ਹੱਥੀਂ ਕਾਗਜ਼ ਬਦਾਵੇ ਵਾਲਾ ਪਾੜ ਦਿਓ, ਮੈਨੂੰ ਵਿਛੜੇ ਸ਼ਹੀਦ ਆਉਂਦੇ ਚੇਤੇ ਜੀ, ਇਕੱਠੇ ਕਰ ਦਿਓ ਅਗੇਤੇ ਤੇ ਪਛੇਤੇ ਜੀ, ਮੈਨੂੰ ਵਿਛੜੇ ਸ਼ਹੀਦ ਆਉਂਦੇ ਚੇਤੇ ਜੀ, ਇਕੱਠੇ ਕਰ ਦਿਓ ਅਗੇਤੇ ਤੇ ਪਛੇਤੇ ਜੀ, ਜਾਨ ਤੋੜੇ ਪਈ ਉੱਤੇ ਤੋਤੇ ਰੇਤੇ ਜੀ, ਮੱਛੀ ਮੋੜ ਕੇ ਸਮੁੰਦਰ ਵਿੱਚ ਬਾੜ ਦਿਓ, ਟੁੱਟੇ ਹੋ ਤਾਂ ਅੱਖਾਂ ਸਾਹਮਣੇ ਹੱਥੀਂ ਕਾਗਜ਼ ਬਦਾਵੇ ਵਾਲਾ ਪਾੜ ਦਿਓ, ਉਹ ਰੂਹਾਂ ਰੋਂਦੀਆਂ ਨੂੰ ਦੇਵੋ ਦਾਤਾ ਢਾਰਸ, ਰੂਹਾਂ ਰੋਂਦੀਆਂ ਨੂੰ ਦੇਵੋ ਦਾਤਾ ਢਾਰਸ, ਜਮਰਾਜ ਕੋਲੋਂ ਕਰ ਦਿਓ ਸਿਫਾਰਸ਼, ਲੋਹੇ ਜੰਗ ਸਾਧੇ ਨੂੰ ਬਣਾਓ ਪਾਰਸ, ਪਲ ਸੁਰਗਾਂ ਦੇ ਅੜੇ ਤੇ ਨਾੜ ਦਿਓ, ਪਲ ਸੁਰਗਾਂ ਦੇ ਅੜੇ ਵੇਖਵਾੜ ਦਿਓ, ਟੁੱਟੇ ਹੋ ਤਾਂ ਅੱਖਾਂ ਸਾਹਮਣੇ ਹੱਥੀਂ ਕਾਗਜ਼ ਬਦਾਵੇ ਵਾਲਾ ਪਾੜ ਦਿਓ, ਟੁੱਟੇ ਹੋ ਤਾਂ ਅੱਖਾਂ ਸਾਹਮਣੇ ਹੱਥੀਂ ਕਾਗਜ਼ ਬਦਾਵੇ ਵਾਲਾ ਪਾੜ ਦਿਓ, ਸੱਚਖੰਡ ਦਾ ਜਾਲੀਆਂ ਮੁਕਤਿਆਂ ਨੂੰ ਖੋਲ ਸਤਿਗੁਰਾਂ ਬੰਦ ਕਵਾੜ ਦਿੱਤਾ, 60 ਪੈਰ ਸੀ ਜੋ ਹੱਥੀਂ ਕੱਟ ਬੈਠਾ,
ਚੁੱਕ ਪਿੰਗਲਾ ਪਰਬਤੀ ਝਾੜ ਦਿੱਤਾ, ਜਿਸਨੇ ਭਟਕਦੇ ਫਿਰਨਾ ਸੀ ਵਿੱਚ ਚੂਨਾ, ਸਿੱਧਾ ਸੁਰਗ ਵਿੱਚ ਸਿੱਖ ਨੂੰ ਵਾੜ ਦਿੱਤਾ। ਮਹਾ ਸਿੰਘ ਦੀਆਂ ਅੱਖਾਂ ਸਾਹਮਣੇ ਸੀ, ਪਾਰਸ ਕਾਗਜ਼ ਬਦਾਵੇ ਵਾਲਾ ਪਾੜ ਦਿੱਤਾ। ਮਹਾ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਸੀ, ਪਾਰਸ ਕਾਗਜ਼ ਬਦਾਵੇ ਵਾਲਾ ਪਾੜ ਦਿੱਤਾ। ਬਹੁਤ ਅੱਛਾ ਸ਼ੇਰਗਿੱਲ ਸਾਹਿਬ, ਸਦਾ ਵਾਂਗ ਤੁਸੀਂ ਬਹੁਤ ਹੀ ਸੁੰਦਰ ਰਚਨਾ ਸੁਣਾਈ ਹੈ, ਬਹੁਤ ਖੂਬ। ਔਰ ਬਹੁਤ ਸਾਰੀ ਦਾਦ ਵੀ ਆਈ ਹੈ ਪ੍ਰੋਫੈਸਰ ਸਾਹਿਬ ਇਹਨਾਂ ਲਈ। ਦਲੀਪ ਸਿੰਘ ਜੀ ਨੇ ਨਿਊਯਾਰਕ ਤੋਂ, ਇਹਨਾਂ ਨੇ ਮੈਨੂੰ ਔਰ ਤੁਹਾਨੂੰ ਨਾ ਸਿਰਫ ਸਤਿ ਸ੍ਰੀ ਅਕਾਲ ਬੁਲਾਈ ਹੈ, ਪ੍ਰੋਗਰਾਮ ਨੂੰ ਪਸੰਦ ਕੀਤਾ ਹੈ, ਬਲਕਿ ਸ਼ੇਰਗਿੱਲ ਜੀ ਹੋਣਾ ਲਈ ਦਾਦ ਵੀ ਭੇਜੀ। ਇਹਨਾਂ ਦਾ ਧੰਨਵਾਦ ਹੈ ਜੀ ਪੰਜਾਬੀ ਰੇਡੀਓ ਵੱਲੋਂ ਜੀ, ਬਹੁਤ ਧੰਨਵਾਦ ਇਹਨਾਂ ਦਾ। ਥੈਂਕ ਯੂ ਸੋ ਮਚ ਸੁਰਿੰਦਰ ਸਿੰਘ ਸ਼ੇਰਗਿੱਲ। ਧੰਨਵਾਦ ਮੱਲੀ ਸਾਹਿਬ ਜੀ ਤੇ ਪ੍ਰੋਫੈਸਰ ਸਾਹਿਬ, ਸਾਰਿਆਂ ਦਾ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਬੜੀ ਮਿਹਰਬਾਨੀ, ਧੰਨਵਾਦ ਤੁਹਾਡਾ, ਥੈਂਕ ਯੂ ਜੀ। ਪ੍ਰੋਫੈਸਰ ਸਾਹਿਬ ਪ੍ਰੋਗਰਾਮ 'ਚ ਇੱਕ ਕਮਰਸ਼ੀਅਲ ਬ੍ਰੇਕ ਦੀ ਹੋਰ ਬੇਨਤੀ ਕਰਨਾ ਹੈ ਜੀ। ਇਸ ਬ੍ਰੇਕ ਤੋਂ ਬਾਅਦ ਫਿਰ ਸਾਡੇ ਜਿੰਨੇ ਸਹਿਯੋਗੀ ਹੋਏ ਉਹਨਾਂ ਨੂੰ ਨਿਬੇੜ ਕੇ ਅੰਤ ਤੇ ਫਿਰ ਤੁਹਾਨੂੰ ਬੇਨਤੀ ਕਰਾਂਗਾ। ਇੱਕ ਬ੍ਰੇਕ ਦੀ ਫਿਲਹਾਲ ਇਜਾਜ਼ਤ ਅਗਰ ਦੇ ਦਿਓ ਤੇ ਅਸੀਂ ਪ੍ਰੋਗਰਾਮ ਨੂੰ ਅੱਗੇ ਟੋਰਨੇ ਜੀ। ਜ਼ਰੂਰ ਜੀ, ਜ਼ਰੂਰ ਜੀ, ਬਹੁਤ ਧੰਨਵਾਦ ਜੀ। ਮਿਲਣੇ ਆ ਸਰੋਤਿਓ ਇੱਕ ਬ੍ਰੇਕ ਤੋਂ ਬਾਅਦ। ਬਸ ਜੁੜੇ ਰਹਿਣਾ ਪੰਜਾਬੀ ਰੇਡੀਓ USA ਨਾਲ, ਸੁਣਦੇ ਰਹਿਣਾ ਪ੍ਰੋਗਰਾਮ ਕਵੀ ਦਰਬਾਰ।
जी बिल्कुल, तुसी सुन रहे हो पंजाबी रेडियो यूएसए प्रोग्राम कवि दरबार च। इस कमर्शियल ब्रेक तो बाद आप सब दा एक बार फिर बड़ा निੱਘਾ ਜਿਹਾ स्वागत कर रहे हैं। प्रोफेसर साहब ਤੁਹਾਨੂੰ ਵੀ ਜੀ ਆਇਆਂ ਨੂੰ ਕਹਿੰਦੇ ਜੀ। ਬਹੁਤ ਬਹੁਤ ਮਿਹਰਬਾਨੀ ਮਲਿਕ ਸਾਹਿਬ जी धन्यवाद ਤੁਹਾਡਾ। ਔਰ ਸਰੋਤੇ ਹੁਣ ਪ੍ਰੋਗਰਾਮ ਕਿਉਂਕਿ ਆਪਣੇ ਆਖਰੀ ਪੇੜ 'ਚ ਹੈ, ਡਾਇਲ ਕਰੋ ਸਾਡਾ ਟੈਲੀਫੋਨ ਨੰਬਰ 408 272 5200 408 2725200 ਔਰ ਬਣਾਓ ਅੱਜ ਦੇ ਪ੍ਰੋਗਰਾਮ 'ਚ ਸਾਂਝ। ਪ੍ਰੋਗਰਾਮ ਨੂੰ ਅੱਗੇ ਟੋਰਾਂਗੇ ਜੀ। ਸਾਡੇ ਨਾਲ ਜੁੜ ਚੁੱਕੀਆਂ ਨੇ ਇੱਕ ਵਾਰ ਫੇਰ ਸ਼ਰਨਜੀਤ ਕੌਰ ਜੀ। ਸ਼ਰਨਜੀਤ ਕੌਰ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ, ਸਵਾਗਤ ਤੁਹਾਡਾ ਫੇਰ। ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਹਾਂਜੀ ਜ਼ਰੂਰ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ ਟਾਈਮ ਦੇਣ ਦਾ। ਮੈਂ ਵੇਟ ਕਰਦੀ ਭਾਜੀ ਦੀ। ਜੀ ਜੀ ਉਹਨਾਂ ਨੂੰ ਇਜਾਜ਼ਤਾਂ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਦੋਰੇ ਆਈ ਹਾਂ, ਮੇਰਾ ਜੀ ਕੀਤਾ ਮੈਂ ਵੀ 40 ਮੁਕਤਿਆਂ ਦੀਆਂ 2-4 ਲੈਣਾ ਸੁਣਾਦਾ। ਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੁੱਟੀ ਜੋੜ ਲੈ ਕਲਗੀਆਂ ਵਾਲਿਆ, ਕਲਗੀਆਂ ਵਾਲਿਆ, ਲਿਖਿਆ ਵਦਾਵਾ ਪਾੜ ਦੇ, ਟੁੱਟੀ ਜੋੜ ਦੇ ਕਲਗੀਆਂ ਵਾਲਿਆ, ਲਿਖਿਆ ਵਦਾਵਾ ਪਾੜ ਦੇ, ਮੇਰੇ ਪਿਆਰੇ ਜੀ ਲਿਖਿਆ ਵਦਾਵਾ ਪਾੜ ਦੇ, ਸਾਨੂੰ ਆਪਣਾ ਬਣਾ ਲਾ ਬਾਜਾਂ ਵਾਲਿਆ, ਲਿਖਿਆ ਵਦਾਵਾ ਪਾੜ ਦੇ, ਸਾਨੂੰ ਆਪਣਾ ਬਣਾ ਲਾ ਬਾਜਾਂ ਵਾਲਿਆ, ਲਿਖਿਆ ਵਦਾਵਾ ਪਾੜ ਦੇ, ਸਾਨੂੰ ਚਰਨਾਂ ਦੇ ਨਾਲ ਲਾਲਾ ਕਲਗੀ ਵਾਲਿਆ, ਲਿਖਿਆ ਵਦਾਵਾ ਪਾੜ ਦੇ, ਮੇਰੇ ਪਿਆਰੇ ਜੀ ਲਿਖਿਆ ਵਦਾਵਾ ਪਾੜ ਦੇ, ਅਸੀਂ ਭੁੱਲਣ ਹਾਰੇ ਬੰਦਿਆਂ, ਭਾਵੇਂ ਚੰਗੇ ਤੇ ਭਾਵੇਂ ਮੰਦਿਆਂ, ਆਖਰੀ ਤੇਰੇ ਬੰਦਿਆਂ, ਅਸੀਂ ਭੁੱਲਣ ਹਾਰੇ ਬੰਦਿਆਂ, ਭਾਵੇਂ ਚੰਗੇ ਤੇ ਭਾਵੇਂ ਮੰਦਿਆਂ, ਫੇਰ ਵੀ ਤੇ ਤੇਰੇ ਹੀ ਬੰਦਿਆਂ, ਸਾਨੂੰ ਨਾਲ ਲਾਲਾ ਬਾਜਾਂ ਵਾਲਿਆ, ਲਿਖਿਆ ਵਦਾਵਾ ਪਾੜ ਦੇ, ਟੁੱਟੀ ਗੰਢ ਦੇ ਕਲਗੀਆਂ ਵਾਲਿਆ, ਲਿਖਿਆ ਵਦਾਵਾ ਪਾੜ ਦੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਗੁਰ ਫਤਿਹ ਜੀ। ਥੈਂਕ ਯੂ ਸ਼ਰਨਜੀਤ ਜੀ। ਥੈਂਕ ਯੂ ਜੀ ਟਾਈਮ ਦੇਣ ਦਾ, ਥੈਂਕ ਯੂ, ਧੰਨਵਾਦ ਜੀ। ਔਰ ਸਾਡੇ ਅੱਜ ਦੇ ਪ੍ਰੋਗਰਾਮ ਦੇ ਆਖਰੀ ਕਾਲਰ ਸਾਡੇ ਨਾਲ ਨੇ ਕੁਲਵੰਤ ਕੌਰ ਜੀ। ਕੁਲਵੰਤ ਕੌਰ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ, ਸਵਾਗਤ ਇੱਕ ਵਾਰ ਫਿਰ ਤੁਹਾਡਾ। ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ, ਮੈਂ ਇੱਕ ਵਾਰੀ ਫੇਰ ਆ ਗਈ ਹਾਂ। ਜੀ 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 ਆਇਆਂ। ਮੈਂ ਇੱਕ ਹਾਂਜੀ ਜੀ ਜੀ ਕੀ ਸੁਣਾਓਗੇ ਕੁਲਵੰਤ ਕੌਰ ਜੀ? ਹਾਂਜੀ, ਮੈਂ ਇੱਕ ਕਵਿਤਾ ਜੀ ਸੁਣਾਉਣੀ ਹੈ ਜੀ ਜ਼ਰੂਰ ਜੀ। ਹਾਂਜੀ ਸੁਣਾਉਂਦੇ। ਉਹ ਦਿਨ ਆਉਣੇ ਨੀ ਮੁੜ ਕੇ, ਬਹਿੰਦਾ ਸੀ ਟੱਬਰ ਜੁੜ ਕੇ, ਤਨ ਮਨ ਸੰਗ ਦਿਲ ਦੋਵੇਂ ਹੁੰਦੇ ਤੰਦਰੁਸਤ ਸੀ, ਕੱਚੀਆਂ ਕੰਧਾਂ ਦਾ ਘਰ ਹੁੰਦਾ ਸੀ, ਕੁੰਡੇ ਦੀ ਚਟਣੀ ਬਾਪੂ ਦਾ ਡਰ ਹੁੰਦਾ ਸੀ, ਕੁੰਡੇ ਦੀ ਚਟਣੀ ਖੁੰਡੇ ਦਾ ਡਰ ਹੁੰਦਾ ਸੀ, ਭਾਬੀ ਸੀ ਮਾਵਾਂ ਵਰਗੀ ਬਾਪੂ ਤੋਂ ਵੱਧ ਸੀ ਭਾਈ, ਭਾਬੀ ਸੀ ਮਾਵਾਂ ਵਰਗੀ ਬਾਪੂ ਤੋਂ ਵੱਧ ਸੀ ਭਾਈ, ਸਤਿਯੁਗ ਰਹੇ ਰਿਸ਼ਤਿਆਂ ਨੂੰ ਵੀ ਜਾਂਦੇ ਸੀ ਨਿਭਾਈ, ਅੱਖਾਂ ਵਿੱਚ ਸ਼ਰਮ ਸੀ ਉਦੋਂ, ਜੁੱਸੇ ਵੀ ਗਰਮ ਸੀ ਉਦੋਂ, ਅੱਖਾਂ ਵਿੱਚ ਸ਼ਰਮ ਸੀ ਉਦੋਂ, ਜੁੱਸੇ ਵੀ ਗਰਮ ਸੀ ਉਦੋਂ, ਬਾਪੂ ਦੀਆਂ ਝਿੜਕਾਂ ਤੋਂ ਹੌਕਾ ਵੀ ਨਾ ਪਰ ਹੁੰਦਾ ਸੀ, ਕੁੰਡੇ ਦੀ ਚਟਣੀ ਸੀ ਖੁੰਡੇ ਦਾ ਡਰ ਹੁੰਦਾ ਸੀ, ਚਿੱਠੀਆਂ ਨੂੰ ਮੈਸੇਜ ਖਾ ਗਏ, ਗੱਡੀਆਂ ਨੂੰ ਗੱਡੀਆਂ ਖਾ ਗਈਆਂ, ਨਿੱਕੇ ਨਿੱਕੇ ਚਾਵਾਂ ਨੂੰ ਫਿਲੰਗਾਂ ਵੱਡੀਆਂ ਖਾ ਗਈਆਂ, ਫਿਲੰਗਾਂ ਵੱਡੀਆਂ ਖਾ ਗਈਆਂ, ਮਰਲਿਆਂ ਵਿੱਚ ਕੋਠੀਆਂ ਪਾ ਕੇ ਆ ਗਏ ਤਾਲੇ ਲਾ ਕੇ, ਧਨ ਸੀ ਉਹ ਬਜ਼ੁਰਗ ਜਿਨ੍ਹਾਂ ਦਾ ਟੁੱਟਿਆ ਜਿਹਾ ਘਰ ਹੁੰਦਾ ਸੀ, ਕੁੰਡੇ ਦੀ ਚਟਣੀ ਸੀ ਤੇ ਖੁੰਡੇ ਦਾ ਡਰ ਹੁੰਦਾ ਸੀ,
ਖੂੰਡੇ ਦੀ ਚਟਣੀ ਸੀ ਤੇ ਖੂੰਡੇ ਦਾ ਡਰ ਹੁੰਦਾ ਸੀ। ਨਵਿਆਂ ਦਾ ਯੁੱਗ ਸਨ 47, ਹੁਣ ਨਾ ਉਹ ਰਹੇ ਜ਼ਮਾਨੇ। ਬੈਂਡ ਵਾਜਿਆਂ ਨੇ ਖਾ ਲੈ ਸੰਗ ਦਿਲ ਸਭ ਬਾਬੇ ਨਾਨੇ। ਪੈਸੇ ਦੇ ਰਾਗ ਨੇ ਹੁਣ ਤਾਂ, ਪੈਸੇ ਦੇ ਰਾਗ ਨੇ ਹੁਣ ਤਾਂ, ਜੰਮਦੇ ਨੇ ਉਸਤਾਦ ਹੁਣ ਤਾਂ, ਜੰਮਦੇ ਨੇ ਉਸਤਾਦ ਹੁਣ ਤਾਂ। ਖੂੰਡੇ ਦੀ ਚਟਣੀ ਸੀ, ਖੂੰਡੇ ਦਾ ਡਰ ਹੁੰਦਾ ਸੀ। ਖੂੰਡੇ ਦੀ ਚਟਣੀ ਸੀ, ਖੂੰਡੇ ਦਾ ਡਰ ਹੁੰਦਾ ਸੀ। ਉਹ ਦਿਨ ਨੇ ਆਉਣੇ ਮੁੜ ਕੇ, ਜਦੋਂ ਬਹਿੰਦੇ ਸੀ ਟੱਬਰ ਜੁੜ ਕੇ। ਵਾਹਿਗੁਰੂ ਜੀ ਕਾ ਖਾਲਸਾ। ਕੀ ਬਾਤ ਹੈ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ, ਧੰਨਵਾਦ ਤੁਹਾਡਾ। ਇਹ ਸਨ ਜੀ ਕੁਲਵੰਤ ਕੌਰ ਜੀ। ਔਰ ਪ੍ਰੋਫੈਸਰ ਸਾਹਿਬ ਆਖਰ ਤੇ ਇੱਕ ਕਾਲ ਸਾਡੇ ਨਾਲ ਹੋਰ ਜੁੜੀ ਹੈ, ਔਰ ਇਸ ਕਾਲ ਰਾਹੀਂ ਸਾਡੇ ਬੜੇ ਪਿਆਰੇ ਸਹਿਯੋਗੀ ਉਹਦਾ ਤੇ ਸਾਡੇ ਪ੍ਰੋਗਰਾਮ 'ਚ ਵੀ ਇੱਥੇ ਆਏ, ਆ ਕੇ ਲਾਈਵ ਪ੍ਰੋਗਰਾਮ 'ਚ ਵੀ ਸਾਂਝ ਬਣਾ ਕੇ ਗਏ। ਕਈ ਕਿਤਾਬਾਂ ਦੇ ਲਿਖਾਰੀ, ਐਜੂਕੇਸ਼ਨਿਸਟ ਔਰ ਸਾਡੇ ਬੜੇ ਜੀ ਲਾਗੇ ਦੇ ਮੋਹ ਪਿਆਰ ਵਾਲੇ ਜੀ। ਮੇਰੀ ਮੁਰਾਦ ਹੈ ਹਰਜੀਤ ਸਿੰਘ ਹਮਸਫਰ ਜੀ ਤੋਂ। ਹਰਜੀਤ ਸਿੰਘ ਹਮਸਫਰ ਜੀ, ਪ੍ਰੋਗਰਾਮ ਕਵੀ ਦਰਬਾਰ 'ਚ ਪਹਿਲਾਂ ਤੇ ਆਪ ਜੀ ਨੂੰ ਜੀ ਆਇਆਂ ਨੂੰ ਕਹਿੰਦੇ, ਬੜਾ ਨਿੱਘਾ ਜਿਹਾ ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਨਾ ਮੇਰੀ ਮਦਰ ਲਾ ਸਾਡੇ ਘਰ ਆਏ ਸੀਗੇ ਤੇ ਉਹ ਨਾ ਰੇਡੀਓ ਸੁਣ ਰਹੇ ਸੀ। ਮੈਂ ਕਿਹਾ ਕੀ ਸੁਣ ਰਹੇ ਆ? ਕਹਿੰਦੇ ਕਵੀ ਦਰਬਾਰ ਲੱਗਿਆ। ਮੈਂ ਫਿਰ ਉਹ ਸੁਣ ਕੇ ਉਹਨਾਂ ਦੀ ਗੱਲ ਮੈਂ ਆਪਣੇ ਆ ਕੇ ਤੁਹਾਨੂੰ ਫੋਨ ਕੀਤਾ। ਮੈਂ ਕਿਹਾ ਚਲੋ ਹਾਜ਼ਰੀ ਲਵਾ ਦਈਏ। ਜੀ ਬਿਲਕੁਲ, ਤੁਸੀਂ ਰੂਬਰੂ ਜੀ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਹਾਂਜੀ ਪ੍ਰੋਫੈਸਰ ਸਾਹਿਬ ਸਤਿ ਸ੍ਰੀ ਅਕਾਲ। बहुत बहुत स्वागत है हम सफर साहब प्रोग्राम जी आए हम सफर जी। ਹਾਂਜੀ ਸੁਣਾਓਗੇ ਮਹਾਰਾਜ? ਹਾਂਜੀ ਹਾਂਜੀ, ਮੈਂ ਇੱਕ ਛੋਟੀ ਜਿਹੀ ਆਪਣੀ ਸੁਣਾ ਕੇ ਆਪਣੀ ਨਜ਼ਮ ਤੇ ਹਾਜ਼ਰੀ ਲਾਉਣਾ ਸਿਰਮਤ ਤੇ ਮੇਰੀ ਗਜ਼ਲ ਦਾ ਸਿਰਲੇਖ ਹੈਗਾ ਵਸਲ ਦੀ ਸਿੱਖ ਜੀ। ਵਾਹ ਵਾਹ। ਡੁੱਬਣ ਲੱਗਾ ਸੂਰਜ ਇੰਜ ਨਜ਼ਰ ਆ ਰਿਹਾ ਹੈ। ਡੁੱਬਣ ਲੱਗਾ ਸੂਰਜ ਇੰਜ ਨਜ਼ਰ ਆ ਰਿਹਾ ਹੈ, ਜਿਵੇਂ ਰਾਤ ਦੀ ਬੁੱਕਲ ਵਿੱਚ ਸੌਣ ਜਾ ਰਿਹਾ ਹੈ। ਜਿਵੇਂ ਰਾਤ ਦੀ ਬੁੱਕਲ ਵਿੱਚ ਸੌਣ ਜਾ ਰਿਹਾ ਹੈ। ਵਾਹ ਜੀ ਵਾਹ, ਧੰਨਵਾਦ ਜੀ। ਹਵਾਈ ਅੱਡੇ ਦੇ ਵਾਂਗ ਹੈ ਇਨਸਾਨੀ ਜ਼ਿੰਦਗੀ। ਹਵਾਈ ਅੱਡੇ ਦੇ ਵਾਂਗ ਹੈ ਇਨਸਾਨੀ ਜ਼ਿੰਦਗੀ। ਕੋਈ ਆ ਰਿਹਾ ਹੈ ਅਤੇ ਕੋਈ ਜਾ ਰਿਹਾ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਦਿਨੇ ਦੀਨੀ ਹੀ ਹਨੇਰਾ ਜਾਪ ਰਿਹਾ ਏ ਫੈਲਦਾ। ਦਿਨੇ ਦੀਨੀ ਹੀ ਹਨੇਰਾ ਜਾਪ ਰਿਹਾ ਏ ਫੈਲਦਾ। ਸਾਇੰਸ ਉੱਤੇ ਪਖੰਡ ਦਾ ਬੱਦਲ ਛਾ ਰਿਹਾ ਹੈ। ਵਾਹ ਵਾਹ। ਹਾਂਜੀ ਬਹੁਤ ਧੰਨਵਾਦ ਜੀ। ਚੋਣਾਂ ਚ ਹਾਰ ਜਾਣ ਤੇ ਨੇਤਾ ਨੂੰ ਇੰਜ ਜਾਪਿਆ। ਚੋਣਾਂ ਚ ਹਾਰ ਜਾਣ ਤੇ ਨੇਤਾ ਨੂੰ ਇੰਜ ਜਾਪਿਆ। ਕੋਈ ਉਹਦੀ ਮਸ਼ੂਕ ਨੂੰ ਖੋ ਕੇ ਲਿਜਾ ਰਿਹਾ ਹੈ। ਆਏ ਹਾਏ ਆਏ ਹਾਏ, ਬਹੁਤ ਅੱਛਾ। ਹਾਂਜੀ ਧੰਨਵਾਦ ਜੀ। ਉਸ ਕਾਲੇ ਨੂੰ ਥੋੜਾ ਜਿਹਾ ਰੁਕ ਕੇ ਸੋਚਣਾ ਚਾਹੀਦਾ। ਉਸ ਕਾਲੇ ਨੂੰ ਥੋੜਾ ਰੁਕ ਕੇ ਸੋਚਣਾ ਚਾਹੀਦਾ। ਕੀ ਰਿਹਾ ਏ ਖੱਟ ਉਹ ਅਤੇ ਕੀ ਗਵਾ ਰਿਹਾ ਹੈ। ਆਹ ਕੀ ਰਿਹਾ ਹੈ ਖੱਟ ਉਹ ਔਰ ਕੀ ਗਵਾ ਰਿਹਾ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਕਈ ਦਫਾ ਹੁੰਦਾ ਨਾ ਅੱਗਾ ਦੌੜ ਪਿੱਛਾ ਚੌੜ ਹੋ ਜਾਂਦਾ। ਏਦਾਂ ਜੀ, ਏਦਾਂ ਜੀ। ਆਖਰੀ ਹੈ ਜੀ ਤੇ ਉਹ ਪੈਂਡਾ ਏ ਲੰਮਾ ਪਰ ਹਿਰਦੇ ਮਿਲਣ ਦੀ ਸਿੱਖ ਹੈ। ਪੈਂਡਾ ਏ ਲੰਮਾ ਪਰ ਹਿਰਦੇ ਮਿਲਣ ਦੀ ਸਿੱਖ ਹੈ। ਮਿਲਣਾ ਜ਼ਰੂਰ ਹੈ, ਜ਼ਰੂਰ ਇਹ ਹੈ ਹਮ ਸਫਰ ਬੁਲਾ ਰਿਹਾ ਹੈ। ਵਾਹ ਜੀ ਵਾਹ। ਮਿਲਣਾ ਜ਼ਰੂਰ ਹੈ ਹਮ ਸਫਰ ਬੁਲਾ ਰਿਹਾ ਹੈ। क्या कहना, बहुत शानदार हरजीत सिंह हमसफर जी, बहुत शानदार। बहुत बहुत धन्यवाद जी। ਥੈਂਕ ਯੂ ਜੀ ਤੁਹਾਡਾ, ਥੈਂਕ ਯੂ। ਹਾਜ਼ਰੀ ਲਵਾਉਂਦੇ ਰਿਹਾ ਕਰੋ, ਤੁਹਾਡੇ ਆਉਣ ਦੇ ਨਾਲ ਸਾਨੂੰ ਵੀ ਚਾਅ ਚੜ ਜਾਂਦੇ। ਹਾਂਜੀ ਹਾਂ ਜ਼ਰੂਰ ਜੀ।
ਬੜੀ ਬਹੁਤ ਮਿਹਰਬਾਨੀ, ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ। ਇਹ ਸਨ ਪ੍ਰੋਫੈਸਰ ਸਾਹਿਬ ਹਰਜੀਤ ਸਿੰਘ ਹਮਸਫਰ ਜੀ, ਔਰ ਇਹਨਾਂ ਦੀ ਇੱਕ ਕਿਤਾਬ ਹੈ ਜਿਹੜੀ ਉਹ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਪੰਜਾਬੀ ਡਿਪਾਰਟਮੈਂਟ ਨੇ ਉਹਦੀ ਮੁੱਖ ਵਖਾਲੀ ਕਰਾਈ। ਮਗ ਦੇ ਬੋਲ ਨੇ ਜਿਹੜੇ ਇਹ ਗੁਰਮੁਖੀ ਔਰ ਸ਼ਾਹਮੁਖੀ ਦੋਵਾਂ ਦੇ ਵਿੱਚ ਰਿਲੀਜ਼ ਹੋਈ ਸੀਗੀ। ਤੇ ਇੱਕ ਵਾਰ ਫਿਰ ਸਾਡੇ ਨਾਲ ਸੁਰਿੰਦਰ ਗਿੱਲ ਨੇ ਜਿਹੜੇ ਉਹ ਜੁੜ ਚੁੱਕੇ ਨੇ। ਸੁਰਿੰਦਰ ਗਿੱਲ ਜੀ, ਜੀ ਆਇਆਂ ਨੂੰ, ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ। ਹੈਲੋ, ਹਾਂਜੀ ਜੀ, ਮੈਂ ਮਾਫੀ ਚਾਹੁੰਦਾ, ਮੈਂ ਫਿਰ ਕਹਤਾ, ਮੇਰਾ ਜ਼ਿਹਨ ਗਿਆ ਸੁਰਿੰਦਰ ਸਿੰਘ ਸ਼ੇਰਗਿੱਲ ਜੀ ਹਲ। ਸੁਰਿੰਦਰ ਸਿੰਘ ਜੀ, ਤੁਹਾਨੂੰ ਸਵਾਗਤ ਕਰਨੇ ਆ, ਜੀ ਆਇਆਂ ਨੂੰ ਕਹਿੰਦੇ, ਸਤਿ ਸ੍ਰੀ ਅਕਾਲ ਕਹਿੰਦੇ, ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਹਾਂਜੀ, ਠੀਕ ਹੈ ਜੀ ਵੀਰ ਜੀ, ਮੇਰਾ ਸਾਰੇ ਭਰਾਵਾਂ ਨੂੰ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ। ਤੇ ਮੈਂ ਸ਼ਹੀਦੇ ਆਜ਼ਮ ਸਰਦਾਰ ਆਪਣੇ ਊਧਮ ਸਿੰਘ ਜੀ ਦਾ ਨਾ ਥੋੜੇ ਜਿਹੇ ਬੋਲ ਬੋਲਣੇ ਚਾਹੁੰਦਾ, ਜੇ ਤੁਸੀਂ ਮੈਨੂੰ ਆਗਿਆ ਦਿਓ ਤਾਂ। ਜੀ, ਮੇਰੇ ਵੱਲੋਂ ਤੇ ਖੁੱਲੇ ਲਫ਼ਜ਼ਾਂ ਜੀ, ਪ੍ਰੋਫੈਸਰ ਸਾਹਿਬ ਦੀ ਇਜਾਜ਼ਤ ਨਾਲ ਜੁੜੇ। ਜੀ ਹਾਂਜੀ, ਠੀਕ ਹੈ ਜੀ, ਮਿਹਰਬਾਨੀ। ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ਤੋਂ ਨਹੀਂ ਭੁਲਾ ਜਾਣਾ। ਖਾਤਰ ਵਤਨ ਦੀ ਲੱਗੇ ਅਸੀਂ ਚੰਨ ਫਾਂਸੀ, ਸਾਨੂੰ ਵੇਖ ਕੇ ਨਹੀਂ ਘਬਰਾ ਜਾਣਾ। ਹਾਏ ਹਾਏ। ਪਿਆਰੇ ਵੀਰ ਨੂੰ ਚੱਲੇ ਹਾਂ ਅਸੀਂ ਜਿੱਥੇ, ਪਿਆਰੇ ਵੀਰ ਨੂੰ ਚੱਲੇ ਹਾਂ ਅਸੀਂ ਜਿੱਥੇ, ਇਸੇ ਰਸਤਿਓਂ ਤੁਸੀਂ ਵੀ ਆ ਜਾਣਾ। ਜੇਲਾ ਹੈ ਨੀ ਕਾਲਜ ਵਤਨ ਸੇਵਕਾਂ ਦੇ, ਦਾਖਲ ਹੋ ਕੇ ਡਿਗਰੀਆਂ ਪਾ ਜਾਣਾ। ਵਾਹ ਜੀ ਵਾਹ। ਓਏ ਹੁੰਦੇ ਫੇਲ ਬਹੁਤੇ ਤੇ ਓਏ ਪਾਸ ਥੋੜੇ, ਹੁੰਦੇ ਫੇਲ ਬਹੁਤੇ ਤੇ ਪਾਸ ਥੋੜੇ, ਵਤਨ ਵਾਸੀਓ ਦਿਲ ਨਹੀਂ ਤਾ ਜਾਣਾ। ਹਿੰਦ ਵਾਸੀਓ ਚਮਕਣਾ ਓਏ ਚਾਂਦੀ ਵਾਂਗੂ, ਤੇ ਕਿਤੇ ਬਦਲਾ ਹੇਠ ਨਹੀਂ ਆ ਜਾਣਾ। ਵਾਹ ਜੀ ਵਾਹ। ਕਰਤਾਰ ਸਿੰਘ ਸਰਾਬੇ ਤੇ ਓਏ ਦਾਸ ਵਾਂਗੂ, ਓਏ ਕਰਤਾਰ ਸਿੰਘ ਸਰਾਬੇ ਓਏ ਦਾਸ ਵਾਂਗੂ, ਜਿੰਦੜੀ ਦੇਸ਼ ਦੇ ਲੇਖੇ ਹੀ ਲਾ ਜਾਣਾ। ਚੰਗਾ ਵੀਰ ਜੀ, ਸਾਰਿਆਂ ਨੂੰ ਮੇਰੀ ਸਤਿ ਸ੍ਰੀ ਅਕਾਲ ਜੀ। ਜੀ ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ ਸੋ ਮਚ ਜੀ। ਔਰ ਸਰੋਤਿਓ, ਹੁਣ ਅਸੀਂ ਆ ਗਏ ਹਾਂ ਪ੍ਰੋਗਰਾਮ ਦੇ ਉਸ ਹਿੱਸੇ 'ਚ ਜਿੱਥੇ ਅਸੀਂ ਪ੍ਰੋਗਰਾਮ ਨੂੰ ਅੰਤ ਕਰਨੇ ਆ। ਸੋ ਅੱਜ ਦਾ ਕਵੀ ਦਰਬਾਰ ਹੈ ਜਿਹੜਾ ਇੱਥੇ ਮੁੱਕਦਾ ਹੈ, ਕਿਉਂਕਿ ਹੁਣ ਆਖਰ ਤੇ ਅਸੀਂ ਮੌਕਾ ਦਾਂਗੇ, ਬਲਕਿ ਪੂਰੀ ਰੀਝ ਦੇ ਨਾਲ ਤਿਆਰ ਹੋ ਕੇ ਅਸੀਂ ਸੁਣਨਾ ਚਾਹਾਂਗੇ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਨੂੰ, ਕਿ ਉਹ ਆਪਣੇ ਲਿਖੇ ਦੇ ਵਿੱਚੋਂ ਸਾਡੇ ਸੁਣਨ ਵਾਲਿਆਂ ਦੇ ਨਾਲ ਕੁਝ ਸਾਂਝਾ ਕਰਨ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਜਿਨ੍ਹਾਂ ਨੇ ਵੱਧ ਚੜ ਕੇ ਪ੍ਰੋਗਰਾਮ 'ਚ ਸਾਂਝ ਪਾਈ। ਸਾਡੇ ਉਹ ਸਾਰੇ ਦੇਖਣ ਵਾਲੇ ਵੀ ਜਿਨ੍ਹਾਂ ਨੇ ਫੇਸਬੁੱਕ ਔਰ YouTube ਰਾਹੀਂ ਸਾਂਝ ਬਣਾਈ, ਮੈਸੇਜ ਕਰ ਕਰਕੇ, ਟੈਕਸਟ ਕਰ ਕਰਕੇ ਸਾਡਾ ਹੌਸਲਾ ਜਿਹੜਾ ਉਹ ਵਧਾਇਆ। ਬਹੁਤ ਧੰਨਵਾਦ ਆਪ ਸਭ ਦਾ ਵੀ। ਹੁਣ ਪ੍ਰੋਗਰਾਮ ਦੀ ਸ਼ਾਨ, ਇਸ ਪ੍ਰੋਗਰਾਮ ਦੇ ਅੰਤ ਅਖੀਰ ਤੇ ਆਪਣੇ ਲਿਖੇ 'ਚੋਂ ਸਾਡੇ ਨਾਲ ਸਾਂਝ ਬਣਾਉਣ ਜਾ ਰਹੇ ਨੇ ਤੁਹਾਡੇ ਮੇਰੇ ਸਾਡੇ ਸਾਰਿਆਂ ਦੇ ਹਰਮਨ ਪਿਆਰੇ ਜਨਾਬ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ। ਮਿਹਰਬਾਨੀ ਮਲੀ ਸਾਹਿਬ, ਇੱਕ ਗਜ਼ਲ ਪੇਸ਼ ਕਰ ਰਿਹਾ। ਇਰਸ਼ਾਦ ਇਰਸ਼ਾਦ ਪ੍ਰੋਫੈਸਰ ਸਾਹਿਬ। ਅਰਜ਼ ਕੀਤਾ ਕਿ ਸਾਡੇ ਘਰ ਇੱਕ ਰੇਸ਼ਮ ਪਰਾਉਣੀ ਆਈ ਹੈ। ਆਏ ਹਾਏ ਆਏ ਹਾਏ। ਸਾਡੇ ਘਰ ਇੱਕ ਰੇਸ਼ਮ ਪਰਾਉਣੀ ਆਈ ਹੈ, ਜਿਸ ਨੇ ਇਸ ਦੀ ਹਰ ਨੁੱਕਰ ਰੋਸ਼ਨਾਈ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਤੇ 7 ਰੰਗਾਂ ਦੀ ਪੀਂਘ ਪਈ ਹੈ ਅੰਬਰ ਤੇ। 7 ਰੰਗਾਂ ਦੀ ਪੀਂਘ ਪਈ ਹੈ ਅੰਬਰ ਤੇ, ਹੱਥ ਕੇ ਉਸਨੇ ਜਿਵੇਂ ਲਈ ਅੰਗੜਾਈ ਹੈ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ। 7 ਰੰਗਾਂ ਦੀ
ਪੀਂਘ ਪਈ ਹੈ ਅੰਬਰ ਤੇ, ਹੱਸ ਕੇ ਉਸਨੇ ਜਿਵੇਂ ਲਈ ਅੰਗੜਾਈ ਹੈ, ਆਹਾ ਉਹ ਕਣੀਆਂ ਵਿੱਚ ਕਿਧਰੇ ਭਿੱਜਿਆ ਹੋਵੇਗਾ। ਆਹਾ ਆਹਾ ਉਹ ਕਣੀਆਂ ਵਿੱਚ ਕਿਧਰੇ ਭਿੱਜਿਆ ਹੋਵੇਗਾ। ਵਾਹ ਜੀ ਵਾਹ, ਵਾਹ ਜੀ ਵਾਹ। ਕਣੀਆਂ ਵਿੱਚ ਕਿਧਰੇ ਭਿੱਜਿਆ ਹੋਵੇਗਾ, ਮੀਂਹ ਵਿੱਚੋਂ ਅੱਜ ਮਹਿਕ ਜਿਹੀ ਜੋ ਆਈ ਹੈ। ਆਏ ਹਾਏ ਹਾਏ ਹਾਏ, ਵਾਹ ਬਈ ਵਾਹ, ਕਿਆ ਖਿਆਲ ਕਿੱਥੇ ਜਾ ਕੇ ਜੁੜਿਆ ਪ੍ਰੋਫੈਸਰ ਸਾਹਿਬ, ਇੱਕ ਵਾਰ ਫਿਰ ਬਾ ਕਮਾਲ। ਉਹ ਕਣੀਆਂ ਵਿੱਚ ਕਿਧਰੇ ਭਿੱਜਿਆ ਹੋਵੇਗਾ, ਮੀਂਹ ਵਿੱਚੋਂ ਅੱਜ ਮਹਿਕ ਜਿਹੀ ਜੋ ਆਈ ਹੈ। ਆਹਾ ਆਹਾ ਘੇਰ ਲਿਆ ਜਦ ਚੌਂਕ ਵਿਚਾਰਾ ਸੜਕਾਂ ਨੇ, ਪਥ ਬੱਤੀਆਂ ਦੀ ਅੱਖ ਅੱਖ ਸ਼ਰਮਾਈ ਹੈ। ਹਾਏ 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 ਹਾਏ, ਕਿਆ ਬਾਤ ਹੈ। ਤੇ ਉਸਦੇ ਖਤ ਨੂੰ ਜੇਬ ਚ ਪਾ ਕੇ ਤੁਰਿਆ ਹਾਂ, ਜਾਪੇ ਮੇਰੀ ਜੇਬ ਚ ਕੁੱਲ ਲੁਕਾਈ ਹੈ। ਤੇ ਸਾਬਤ ਰਿਹਾ ਨਾ ਉਹ ਵੀ ਹੱਸ ਕੇ ਤਿੜਕ ਗਿਆ। ਆਹਾ, ਸਾਬਤ ਰਿਹਾ ਨਾ ਉਹ ਵੀ ਹੱਸ ਕੇ ਤਿੜਕ ਗਿਆ। ਸਾਬਤ ਰਿਹਾ ਨਾ ਉਹ ਵੀ ਹੱਸ ਕੇ ਤਿੜਕ ਗਿਆ, ਜਦ ਸ਼ੀਸ਼ੇ ਨਾਲ ਉਸਨੇ ਅੱਖ ਮਿਲਾਈ ਹੈ। ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਬਾਤਾਂ ਪ੍ਰੋਫੈਸਰ ਸਾਹਿਬ ਸਾਡੀਆਂ। ਤੇ ਹੱਸਦੇ ਹੱਸਦੇ ਫੁੱਲਾਂ ਨੈਣੀ ਨੀਂਦ ਪਈ, ਅੱਜ ਇਹ ਕਿਹੀ ਬਾਤ ਪਾਉਣ ਨੇ ਪਾਈ ਹੈ। ਆਹਾ ਆਹਾ ਤੇ ਉਹ ਆਇਆ ਤਾਂ ਉੱਠ ਤਨਹਾਈ ਚਲੀ ਗਈ, ਉਹ ਚੱਲਿਆ ਤਾਂ ਆ ਬੈਠੀ ਤਨਹਾਈ ਹੈ। ਆਏ ਹਾਏ ਹਾਏ ਆਏ ਹਾਏ, ਉਹ ਚੱਲਿਆ ਤੇ ਆ ਬੈਠੀ ਤਨਹਾਈ ਹੈ। ਓਹੋ, ਆਇਆ ਤਾਂ ਉੱਠ ਤਨਹਾਈ ਚਲੀ ਗਈ। ਆਹਾ, ਉਹ ਚੱਲਿਆ ਤਾਂ ਆ ਬੈਠੀ ਤਨਹਾਈ ਹੈ। ਆਹਾ ਆਹਾ ਰੁੱਖ ਝੂਠੇ ਜੰਗਲ ਵਿੱਚ ਸੱਚ ਬੋਲ ਪਿਆ, ਸਭ ਰੁੱਖ ਉਸ ਨੂੰ ਆਖਣ ਕੋਈ ਸ਼ੁਦਾਈ ਹੈ। ਓਹੋ, ਵਾਹ ਜੀ ਵਾਹ, ਵਾਹ ਜੀ ਵਾਹ। ਤੇ ਰੱਬ ਤੇ ਬੰਦੇ ਵਿੱਚ ਅੰਤਰ ਨਹੀਂ ਕੋਹਾਂ ਦਾ, ਰੱਬ ਤੇ ਬੰਦੇ ਵਿੱਚ ਅੰਤਰ ਨਹੀਂ ਕੋਹਾਂ ਦਾ, ਨਿੱਕੀ ਜਿਹੀ ਬਸ ਇੱਕ ਹਉਮੈ ਦੀ ਖਾਈ ਹੈ। ਵਾਹ ਬਈ ਵਾਹ, ਵਾਹ ਬਈ ਵਾਹ, ਕਿਆ ਬਾਤਾਂ। ਰੱਬ ਤੇ ਬੰਦੇ ਵਿੱਚ ਅੰਤਰ ਨਹੀਂ ਕੋਹਾਂ ਦਾ, ਨਿੱਕੀ ਜਿਹੀ ਬਸ ਇੱਕ ਹਉਮੈ ਦੀ ਖਾਈ ਹੈ। ਤੇ ਲੱਖ ਵੇਰ ਸਮਝਾਇਆ ਇਸ ਕੋ ਨਾ ਮੁੜਿਆ। ਆਹਾ ਆਹਾ ਲੱਖ ਵੇਰ ਸਮਝਾਇਆ ਇਸ ਕੋ ਨਾ ਮੁੜਿਆ, ਦਿਲ ਨੇ ਤਾਂ ਬਸ ਆਪਣੀ ਅੜੀ ਪੁਗਾਈ ਹੈ। ਬੱਲੇ 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 ਬੱਲੇ, ਕਿਆ ਬਾਤਾਂ, ਕਿਆ ਬਾਤਾਂ। ਲੱਖ ਵੇਰ ਸਮਝਾਇਆ ਇਸ ਕੋ ਨਾ ਮੁੜਿਆ, ਦਿਲ ਨੇ ਤਾਂ ਬਸ ਆਪਣੀ ਅੜੀ ਪੁਗਾਈ ਹੈ। ਆਹਾ ਤੇ ਮੇਰੀ ਗਜ਼ਲ ਚ ਦੱਸ ਤੂੰ ਹੀ ਕੀ ਮੇਰਾ ਹੈ, ਤੇਰੀ ਹੀ ਗੱਲ ਤੈਨੂੰ ਅਸਾਂ ਸੁਣਾਈ ਹੈ। ਹਾਏ ਹਾਏ, ਮੇਰੀ ਗਜ਼ਲ ਚ ਦੱਸ ਕਿਹੜਾ। ਆਹਾ, ਇੱਕ ਵਾਰ ਫਿਰ ਪ੍ਰੋਫੈਸਰ ਸਾਹਿਬ ਲੁਤਫ ਆ ਗਿਆ। ਆਹਾ, ਮੇਰੀ ਗਜ਼ਲ ਚ ਦੱਸ ਤੂੰ ਹੀ ਕੀ ਮੇਰਾ ਹੈ, ਤੇਰੀ ਹੀ ਗੱਲ ਤੈਨੂੰ ਅਸਾਂ ਸੁਣਾਈ ਹੈ। ਆਹਾ ਆਹਾ ਤੇ ਇੱਕ ਉਹ ਆਇਆ ਤਾਂ ਉੱਠ ਤਨਹਾਈ ਚਲੀ ਗਈ, ਆਏ ਹਾਏ, ਉਹ ਚੱਲਿਆ ਤਾਂ ਆ ਬੈਠੀ ਤਨਹਾਈ ਹੈ। ਆਏ ਹਾਏ, ਰੱਬ ਤੇ ਬੰਦੇ ਵਿੱਚ ਅੰਤਰ ਨਹੀਂ ਕੋਹਾਂ ਦਾ, ਨਿੱਕੀ ਜੀ ਬਸ ਇੱਕ ਹਉਮੈ ਦੀ ਖਾਈ ਹੈ। ਲੱਖ ਵੇਰ ਸਮਝਾਇਆ ਇਸ਼ਕੋਂ ਨਾ ਮੁੜਿਆ, ਦਿਲ ਨੇ ਤਾਂ ਬਸ ਆਪਣੀ ਅੜੀ ਪੁਗਾਈ ਹੈ। ਤੇ ਮੇਰੀ ਗਜ਼ਲ ਚ ਦੱਸ ਤੂੰ ਹੀ ਕੀ ਮੇਰਾ ਹੈ, ਤੇਰੀ ਹੀ ਗੱਲ ਤੈਨੂੰ ਅਸਾਂ ਸੁਣਾਈ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਇਹ ਮੈਂ ਕਹਿ ਰਿਹਾ ਪ੍ਰੋਫੈਸਰ ਸਾਹਿਬ ਬਾ ਕਮਾਲ, ਨਿਚੋੜ ਜੀ, ਨਿਚੋੜ ਉਹਦੇ ਆਉਣ ਦਾ ਤੇ ਜਾਣ ਦਾ ਹਾਸਲੇ ਗਜ਼ਲ ਸੀਗਾ ਸ਼ੇਰ, ਬਹੁਤ ਬਾ ਕਮਾਲ। ਤੁਹਾਡੇ ਵਾਸਤੇ ਬਹੁਤ ਸਾਰੀ ਦਾਦ ਹੈ ਜਿਹੜੀ ਉਹ ਜਸਪਾਲ ਸਿੰਘ ਵਿਰਕ ਜੀ ਨੇ ਜਿਹੜੇ ਉਹ ਭੇਜ ਰਹੇ ਨੇ ਯਾਰ। ਹੁਣੇ ਫੇਸਬੁੱਕ ਰਾਹੀਂ ਵੀ ਤੁਹਾਡੇ ਵਾਸਤੇ ਇੱਕ ਕਹਿ ਲਵੋ ਕਿ ਪਿਆਰ ਭਰਿਆ ਮੈਸੇਜ ਹੈ ਜਿਹੜਾ ਉਹ ਸ਼ਰਨਪਾਲ ਸਿੰਘ ਬਾਠ ਹੋਣੇ ਨੇ ਜਿਹੜੇ ਉਹਨਾਂ ਨਾਲੋਂ ਆਇਆ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਮਿਹਰਬਾਨੀ ਹੈ ਜੀ, ਸੁਬਨਾ ਦੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਪ੍ਰੋਫੈਸਰ ਸਾਹਿਬ। ਅੱਜ ਦਾ ਪ੍ਰੋਗਰਾਮ ਇੱਥੇ ਹੀ ਅੰਤ ਕਰਨ ਦੀ ਆਗਿਆ ਚਾਹੁੰਦਾ ਜੀ। ਜੀ ਮਲਈ ਸਾਹਿਬ ਤੇ
ਸੁੰਦਰ ਪੇਸ਼ਕਾਰੀ ਵਾਸਤੇ ਆਪ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਥੈਂਕ ਯੂ ਸੋ ਮਚ ਪ੍ਰੋਫੈਸਰ ਸਾਹਿਬ। ਇਸੇ ਤਰ੍ਹਾਂ ਹਿੰਮਤ ਹੌਸਲਾ ਜਿਹੜਾ ਉਹ ਬੋਲਣ ਰਾਹੀਂ ਦਿੰਦੇ ਰਿਹਾ ਜੇ। ਤੁਹਾਡੀ ਸਿਹਤ ਤੰਦਰੁਸਤੀ ਲਈ ਬਹੁਤ ਸਾਰੀਆਂ ਦੁਆਵਾਂ, ਜਿੰਦੇ ਵਾਸਤੇ ਰਹੋ। ਥੈਂਕ ਯੂ ਸੋ ਮਚ। ਇਹ ਸਨ ਜੀ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ। ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਕਵੀ ਦਰਬਾਰ ਅਸੀਂ ਇੱਥੇ ਹੀ ਅੰਤ ਕਰਨੇ ਹਾਂ। ਮਾਈਕ੍ਰੋਫੋਨ ਦੇ ਇਸ ਪਾਸਿਓਂ ਆਪਣੇ ਪ੍ਰੈਜ਼ੈਂਟਰ ਆਪਣੇ ਮੇਜ਼ਬਾਨ ਮਸੂਦ ਮੱਲੀ ਨੂੰ ਆਉਂਦੀ ਮੁਲਾਕਾਤ ਤੱਕ ਲਈ ਇਜਾਜ਼ਤਾਂ ਬਖਸ਼ੋ। ਫਿਰ ਮਿਲਾਂਗੇ, ਉਦੋਂ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।